ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਵੇਲੇ ਤੁਸੀਂ ਪੰਜਾਬੀ ਰੇਡੀਓ USA ਨੂੰ AM FM ਸਟੇਸ਼ਨਸ ਤੋਂ ਇਲਾਵਾ ਰੇਡੀਓ ਸੈਟ ਤੇ ਨੈਟ ਤੇ ਇੰਟਰਨੈਟ ਤੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਦੇਖ ਰਹੇ ਹੋ। ਫੇਸਬੁੱਕ YouTube ਚੈਨਲ ਤੇ ਵੀ ਤੁਸੀਂ ਪੰਜਾਬੀ ਰੇਡੀਓ USA ਦਾ ਪ੍ਰੋਗਰਾਮ ਖਬਰ ਤੇ ਨਜ਼ਰ ਸੁਣ ਰਹੇ ਹੋ। ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਤਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਨ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੇਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਤਾ ਨੇਲਾ ਦੀ ਲੋਕੇਸ਼ਨ ਹੈ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਗੱਲ ਕਰ ਸਕਦੇ ਹੋ। ਅਜੀਤ ਟਵਾਲ ਦਾ ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰ ਲਈਏ ਪੰਜਾਬ ਸਰਕਾਰ ਤੋਂ। ਕਹਿੰਦੇ ਇਜਲਾਸ ਸਦਨ ਦੇ ਅੰਦਰ ਤਾਂ ਨਹੀਂ ਹੋਇਆ ਪਰ ਸੜਕਾਂ ਦੇ ਕੰਮ ਪੂਰਾ ਚੱਲਿਆ ਜੀ। ਅਕਬਰ ਇਲਾਹਾਬਾਦੀ ਜੀ ਨੇ ਇੱਕ ਵਾਰੀ ਲਿਖਿਆ ਸੀ ਤੇ ਗੁਲਾਮ ਅਲੀ ਜੀ ਨੇ ਗਜ਼ਲ ਗਾਈ ਸੀ, ਹੰਗਾਮਾ ਹੈ ਕਿਉਂ ਬਰਪਾ ਥੋੜੀ ਸੀ ਜੋ ਪੀਲੀ ਹੈ, ਡਾਕਾ ਤੋਂ ਨਹੀਂ ਡਾਲਾ, ਚੋਰੀ ਤੋਂ ਨਹੀਂ ਕੀ ਹੈ। ਬਈ ਹੁਣ ਉਹ ਜਿਹੜੀ ਪਹਿਲਾਂ ਸ਼ਰਾਬ ਵਾਲੀ ਕਹਾਣੀ ਸੀ ਉਹਦੇ ਤੇ ਰੱਜ ਕੇ ਬਵਾਲ ਹੋਇਆ ਤੇ ਹੁਣ ਇਜਲਾਸ ਵਾਲੀ ਕਹਾਣੀ ਚੱਲ ਪਈ ਹੈ ਤਾਂ ਹੰਗਾਮਾ ਬਰਪ ਰਿਹਾ ਹੈ। ਕਦੇ ਸ਼ਰਾਬ ਦੇ ਮੁੱਦੇ ਤੇ ਚੱਲ ਪਈ ਬਹਿਸ ਤੇ ਕਦੇ ਇਜਲਾਸ ਦੇ ਮੁੱਦੇ ਤੇ ਚੱਲ ਪਈ। ਅੱਜ ਦਿਨ ਭਰ ਇਹੋ ਹੀ ਕੰਮ ਇਹਨਾਂ ਦਾ ਰਿਹਾ। ਸਵੇਰ ਤੋਂ ਹੀ ਇਹ ਖਬਰਾਂ ਹੋਈਆਂ ਸਟਾਰਟ ਹੋ ਗਈਆਂ ਕਿ ਕਿਉਂਕਿ ਦੇਖੋ ਰਾਤ ਜਿਹੜਾ ਕੁਝ ਹੋਇਆ, ਰਾਤ ਗਈ ਸੁਬਾਤ ਗਈ, ਦਿਨ ਚੜਿਆ ਤਾਂ ਨਵਾਂ ਕੰਮ ਸ਼ੁਰੂ ਹੋਇਆ। ਉਹਦੇ ਚ ਕੀ ਹੈ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਕਿਹਾ ਕਿ ਆਜੋ ਆਪਾਂ ਅਸੈਂਬਲੀ ਚ ਸਾਰੇ ਇਕੱਠੇ ਹੁੰਦੇ ਆ। ਫਿਰ ਇਹ ਖਬਰ ਆ ਗਈ ਕਿ ਇਹਨਾਂ ਨੇ ਜੀ ਸ਼ਾਂਤੀ ਮਾਰਚ ਕਰਨਾ। ਬੰਦਾ ਪੁੱਛੇ ਕਿ ਇੱਥੇ ਬੜਾ ਦੰਗਾ ਫਸਾਦ ਹੋ ਗਿਆ ਜਿਹੜਾ ਸ਼ਾਂਤੀ ਮਾਰਚ ਕਰਨਾ। ਫਿਰ ਕਹਿੰਦੇ ਜੀ ਨਹੀਂ, ਆਪਾਂ ਏਦਾਂ ਕਰਨਾ ਕਿ ਇੱਥੋਂ ਸਾਰਿਆਂ ਨੇ ਇਕੱਠੇ ਹੋ ਕੇ ਰਾਜ ਭਵਨ ਜਾਣਾ ਹੈ। ਭਾਜਪਾ ਵਾਲੇ ਕਹਿੰਦੇ ਤੁਸੀਂ ਉਧਰ ਨੂੰ ਚਲੋ, ਅਸੀਂ ਤੁਹਾਡੇ ਵੱਲ ਨੂੰ ਆਉਂਦੇ ਹਾਂ, ਕੋਈ ਗੱਲ। ਉਹ ਕਹਿੰਦੇ ਅਸੀਂ ਆ ਕੇ ਤੇ ਤੁਹਾਡੇ ਜਿੱਥੇ ਇਕੱਠ ਨੇ ਅਸੀਂ ਸਦਨ ਦਾ ਘਰਾਓ ਕਰਨਾ। ਉਹ ਕਹਿੰਦੇ ਅਸੀਂ ਘਰਾਓ ਕਰਨਾ, ਇਹ ਕਹਿੰਦੇ ਆਜੋ ਅਸੀਂ ਪਾਣੀ ਦਾ ਛਿੜਕਾਓ ਕਰਨਾ। ਇਹਨਾਂ ਨੇ ਫੁਹਾਰਾਂ ਚੰਗੀਆਂ ਉਹ ਭਿਉਂਤੇ, ਇਹ ਉਧਰ ਨੂੰ ਚਲੇ ਗਏ। ਉਹਨੇ ਆਖਿਆ ਕੋਈ ਗੱਲ ਨਹੀਂ, ਬੰਦੇ ਤੁਸੀਂ ਸਾਡੇ ਭਿਉਂਤੇ ਆ। ਉਹਨਾਂ ਨੇ ਚੁੱਕ ਕੇ ਤੇ ਉਹ ਬੈਰੀਕੇਡ ਜੇ ਅੱਗੇ ਜਿਹੜੇ ਹੁੰਦੇ ਆ ਉਹ ਉਹਨਾਂ ਨੇ ਕਰ ਦਿੱਤੇ। ਬਸ ਬੈਠ ਬੂਠ ਕੇ ਉੱਥੇ ਇੱਧਰ ਉੱਧਰ ਦੀਆਂ ਗੱਲਾਂ ਤੁਹਾਨੂੰ ਪਤਾ ਹੀ ਆ। ਤਖਤੀਆਂ ਫੜੀਆਂ ਹੋਈਆਂ ਹਿੰਦੀ ਪੰਜਾਬੀ ਦੇ ਵਿੱਚ। ਸਿੰਗਲਾ ਸਾਹਿਬ ਵੀ ਤਖਤੀ ਚੁੱਕ ਕੇ ਤੇ ਬੜੇ ਜੋਸ਼ੀਲੇ ਅੰਦਾਜ਼ ਦੇ ਨਾਲ ਜਾ ਰਹੇ ਸਨ। ਤਾਂ ਬਈ ਇਹ ਸਾਰੇ ਕਹਿੰਦੇ ਨੇ ਕਿ ਦੇਖੋ ਗੱਲ ਕੀ ਹੈ ਕਿ ਹੁਣ ਅਸੀਂ 27 ਨੂੰ ਇਜਲਾਸ ਸੱਦਾਂਗੇ, ਦੁਬਾਰਾ ਸੱਦਾਂਗੇ। ਉਹਦੇ ਵਿੱਚ ਏਜੰਡਾ ਹੋਏਗਾ ਪਰਾਲੀ, ਬਿਜਲੀ ਵਗੈਰਾ। ਆ ਗਏ ਟਿਕਾਣੇ ਤੇ ਜੀ। ਪਰ ਨਾਲ ਕਹਿੰਦੇ ਕਿ ਨਹੀਂ, ਜਿਹੜਾ ਇਜਲਾਸ ਰੱਦ ਹੋਇਆ ਹੈ ਇਸ ਮੁਤਲਕ ਅਸੀਂ ਸੁਪਰੀਮ ਕੋਰਟ ਜਾਵਾਂਗੇ। ਬਈ ਹਾਈ ਕੋਰਟ ਤੇ ਵੀ ਯਕੀਨ ਰੱਖ ਲਓ, ਹਾਈ ਕੋਰਟ ਜਾ ਕੇ ਦੇਖ ਲਓ ਕੰਮ ਬਣ ਜਾਏ ਤਾਂ। ਪਰ ਉਧਰੋਂ ਬਾਜਵਾ ਸਾਹਿਬ ਇੱਕ ਕਿਤਾਬਚਾ ਜਿਹਾ ਕੱਢੀ ਫਿਰਦੇ ਨੇ ਅੱਜ। ਉਹ ਕਹਿੰਦੇ ਮੇਰੇ ਕੋਲ ਨੀਮ ਵਾਲੀ ਕਿਤਾਬ ਆ, ਇਹਦੇ ਵਿੱਚ ਦੱਸੋ ਕਿੱਥੇ ਲਿਖਿਆ ਭਰੋਸਗੀ ਮਤਾ। ਇਹ ਕਹਿੰਦੇ ਕਿ ਤੁਸੀਂ ਐਂ ਕਰੋ ਕਿ ਹੈ ਦੱਸ ਦਿਓ ਕਿ ਕਿੱਥੇ ਨਹੀਂ ਲਿਖਿਆ। ਲੋਕ ਕਹਿੰਦੇ ਵੀ ਜੇ ਇਹ ਰੱਟ ਫੜ ਲਈ ਤੇ ਤੁਸੀਂ ਤਾਂ ਆਖੋਗੇ ਕਿ ਅਸੀਂ ਤੇ ਉੱਥੇ ਬਾਂਦਰ ਕਿਲਾ ਖੇਡਣਾ ਹੈ, ਸਾਨੂੰ ਇੱਕ ਦਿਨ ਦੇ ਇਜਲਾਸ ਦੀ ਇਜਾਜ਼ਤ ਦਿਓ। ਤੇ ਕਿਵੇਂ ਰੋਕੋਗੇ? ਵੀ ਕਿਤੇ ਲਿਖਿਆ ਕਿ ਬਾਂਦਰ ਕਿਲਾ ਨਹੀਂ ਅਸੀਂ ਖੇਡ ਸਕਦੇ? ਕਿਉਂਕਿ ਰਾਜੇ ਵੜਿੰਗ ਹੋਰੀ ਵੀ ਤੇ ਇੱਕ ਵਾਰੀ ਗੰਦ ਪਾ ਕੇ ਆਏ ਸਨ ਉੱਥੇ, ਕਿਵੇਂ ਗੱਦੇ ਗੁੱਦੇ ਲਾਏ ਸਨ। ਇੱਕ ਨੇ ਛਿੱਤਰ ਵੀ ਮਾਰਿਆ ਸੀ, ਚਲਾਵਾ ਛਿੱਤਰ ਵੀ 2.5 ਫੁੱਟ ਦਾ ਸੀਗਾ। ਤਾਂ ਗੱਲ ਇਹ ਆ
कि बई ये सारा कुछ एक पासे सी। उधरों मजीठिया साहब कहते कि मैं क्यों पिछे रवां, वो भी कट लिया फरला। इधरों ये सारा काम चल रहा सी, डेमोक्रेसी नूं खतरा हो गया जी, ये हो गया, भाजपा दे आखे ते गवर्नर ने ना कर दिती आ। मान साहब भी बोले, वो कहंदे कि वेखो 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 तमाशे वेखो दुनिया दे, ये अज इकट्ठे हो गए जे, ये सारे इकट्ठे हो गए जे। अच्छा, वो सारे इकट्ठे हो गए क्योंकि कहंदे जी कांग्रेसी जिहड़े ऑपरेशन लोटस दे हक दे विच भुगत रहे ने जी। पर कोई गल नहीं असीं करांगे गलबात। चलो ते उधर तुसी जे देखोगे ते मजीठे दी अपनी जिहड़ी पीसी सी ਉਹਦੇ ਚ ਉਹ ਫਰਲਾ ਕੱਢ ਲਿਆ ਆ ਜਿਹੜਾ ਇਹਨਾਂ ਨੇ ਦਰਜ ਕਰਾਇਆ ਸ਼ਿਕਾਇਤ ਪੱਤਰ। ਉਹ ਕਹਿੰਦਾ ਤੁਹਾਡੇ ਕੋਲ ਆਈ ਆ ਜਿਹੜੇ ਹੈਗੇ ਸੀ ਪੱਤਰਕਾਰ, ਜਿਹੜੀ ਪੱਤਰਕਾਰਾਂ ਦੀ ਪੰਚਾਇਤ ਸੀ, ਕਹਿੰਦੇ ਤੁਹਾਡੇ ਕੋਲ ਆਈ ਆ? ਨਹੀਂ ਜੀ। ਤੇ ਤੁਹਾਨੂੰ ਮੈਂ ਦੱਸਦਾ ਇਹਦੇ ਚ ਕੀ। ਉਹ ਕਹਿੰਦਾ ਕਿ ਦੇਖੋ ਜਿਹੜੇ ਮੋਬਾਈਲਾਂ ਤੇ ਕਾਲ ਆਈ ਆ, ਇਹਨਾਂ ਨੇ ਤੇ ਉਹ ਮੋਬਾਈਲ ਵੀ ਨਹੀਂ ਜਮ੍ਹਾਂ ਕਰਵਾਏ ਤੇ ਜਦੋਂ ਤੱਕ ਪੁਲਿਸ ਦੇ ਕੋਲ ਮੋਬਾਈਲ ਹੀ ਨਹੀਂ ਜਮ੍ਹਾਂ ਹੋਏ ਤਾਂ ਪ੍ਰਾਇਮਰੀ ਇਨਵੈਸਟੀਗੇਸ਼ਨ ਤੇ ਹਜ਼ੂਰ ਇੱਥੋਂ ਹੀ ਚੱਲਣੀ ਹੈ ਨਾ। ਤੇ ਉਹ ਆਪਣੇ ਸੱਪ ਕੱਢੀ ਫਿਰਦਾ ਪਟਾਰੀ ਦੇ ਵਿੱਚੋਂ। ਤੋ ਇਸ ਤਰ੍ਹਾਂ ਇਹ ਸਾਰਾ ਇੱਕ ਤਰ੍ਹਾਂ ਨਾਲ ਤਾਮ ਝਾਮ ਅੱਜ ਚੰਡੀਗੜ੍ਹ ਦੀਆਂ ਸੜਕਾਂ ਤੇ ਖੂਬ ਰਿਹਾ। ਅਖੀਰ ਹੁਣ ਉੱਥੋਂ ਨਿਕਲ ਕੇ ਸੜਕਾਂ ਤੋਂ ਸਟੂਡੀਓ ਚ ਆ ਗਏ। ਸੜਕ ਤੋਂ ਸਟੂਡੀਓ ਦਾ ਸਫ਼ਰ ਹੁੰਦਾ ਨਾ ਇੱਕ ਸਦਨ ਦਾ ਸਫ਼ਰ, ਇੱਕ ਸੜਕ ਦਾ ਸਫ਼ਰ, ਸੜਕ ਤੋਂ ਸਟੂਡੀਓ ਦਾ ਸਫ਼ਰ, 3 ਸੱਸੇ ਆ ਗਏ ਨੇ। ਤਾਂ ਸਟੂਡੀਓ ਹੁਣ ਜਾਬਾਂ ਦੇ ਭੇੜ ਉੱਥੇ, ਤੂੰ ਚੋਰ, ਤੂੰ ਸਾਧ, ਤੂੰ ਠੱਗ, ਫਲਾਣ, ਬਸ ਆਹੀ ਕੁਝ ਚੱਲੀ ਜਾਂਦਾ ਹੈ। ਤਾਂ ਬਹਰਹਾਲ ਹੁਣ ਆਮ ਆਦਮੀ ਪਾਰਟੀ 27 ਨੂੰ ਇਹ ਇਜਲਾਸ ਦੁਬਾਰਾ ਸੱਦ ਕੇ ਏਜੰਡਾ ਸੈੱਟ ਕਰਕੇ ਆਏਗੀ, ਉਹਦੇ ਵਿੱਚ ਸਾਰਾ ਕੁਝ ਹੋਏਗਾ। ਪਰ ਦਿਨ ਪਰ ਅੱਜ ਇਹ ਮਜ਼ਮਾ ਜਿਹੜਾ ਰਾਜਨੀਤੀ ਦਾ ਉਹ ਲਗਾ ਰਿਹਾ। ਤੇ ਇਧਰ ਜੇ ਆਪਾਂ ਦੇਖੀਏ ਤਾਂ ਬਾਜਵਾ ਸਾਹਿਬ ਦੇ ਮੋਟੇ ਜਿਹੜੇ ਆਪਾਂ ਬਿਆਨ ਲੈ ਲਈਏ ਤਾਂ ਇਹਨਾਂ ਦਾ ਬਿਆਨ ਸੀ ਕਿ ਸਰਕਾਰ ਇਜਲਾਸ ਸੱਦੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਇਹਦੇ ਵਿੱਚ SYL ਕੋਟਕਪੂਰਾ ਕਾਂਡ, ਕਾਨੂੰਨ ਵਿਵਸਥਾ ਸਮੇਤ ਹੋਰ ਮੁੱਦਿਆਂ ਤੇ ਗੱਲ ਹੋਵੇ ਜੀ। ਫਿਰ ਉਧਰੋਂ ਸੁਨੀਲ ਜਾਖੜ ਬੋਲਿਆ, ਕਹਿੰਦਾ ਕਿ ਬਈ ਇਹਨਾਂ ਦਾ ਕੀ ਮੁੱਲ ਹੈ ਯਾਰ, ਤਾਂ 5-5 ਲੱਖ ਚ ਵਿਕਣ ਨੂੰ ਤਿਆਰ ਹੈ। ਜਾਣੀ ਆ ਗਏ ਫਾਜ਼ਿਲਕਾ, ਇਹ ਅਬੋਹਰ ਤੋਂ ਨਹੀਂ, ਫਾਜ਼ਿਲਕਾ ਤੋਂ ਨੇੜੇ ਗਵਾਂਢੀ ਇਕੱਠੇ ਹੋ ਗਏ ਨੇ। ਉਹ ਕਹਿੰਦੇ ਤੇ ਫੰਡਰਾਂ ਨੇ, ਫੰਡਰਾਂ ਵੇਖੋ ਇਹ ਬੜਾ ਸ਼ਬਦ ਤੁਹਾਨੂੰ ਪਤਾ ਇੱਥੇ ਪਿੰਡਾਂ ਚ ਇਸਤੇਮਾਲ ਕੀਤਾ ਜਾਂਦਾ, ਸ਼ਹਿਰੀਆਂ ਨੂੰ ਪਤਾ ਨਹੀਂ ਲੱਗਣਾ। ਉਹ ਕਹਿੰਦੇ ਤੇ ਫੰਡਰ ਡੰਗਰਾਂ ਤੋਂ ਵੀ ਭੈੜੇ ਨੇ, ਅਸੀਂ ਇਹਨਾਂ ਤੋਂ ਕੀ ਕਰਨਾ। ਬੜਾ ਕਰੜਾ ਸ਼ਬਦ ਇਸਤੇਮਾਲ ਕੀਤਾ ਉਹਨਾਂ। ਖੈਰ ਚਲੋ ਬਈ, ਉਹਨਾਂ ਨੇ ਬੋਲਿਆ ਸੀ ਅੱਗੇ ਦੱਸ ਦਿੱਤਾ। ਅੱਛਾ, ਫਿਰ ਜੇ ਇਸ ਤੋਂ ਇਲਾਵਾ ਵੇਖੀਏ ਤਾਂ ਜਿਹੜਾ ਸਭ ਤੋਂ ਕਹਿਣ ਵਾਲਾ ਕਹਿ ਸਕਦੇ ਕਿ ਬਹੁਤ ਵੱਡਾ ਬਿਆਨ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਿਹੜਾ ਕਿਹਾ ਕਿ ਇਹ ਸਾਰਾ ਕੁਝ ਜਿਹੜਾ ਕੀਤਾ ਕਰਾਇਆ ਗਿਆ, ਇਹ ਜੋ ਵੀ ਹੋਇਆ, ਹੁਣ ਅਸੀਂ 27 ਤਰੀਕ ਨੂੰ ਇਹਦਾ ਸਾਰਾ ਕੁਝ ਜਵਾਬ ਦੇਵਾਂਗੇ। ਪਰ ਇੱਕ ਵੱਡਾ ਐਲਾਨ ਕਿਹਾ ਜਿਹੜਾ ਸਭ ਤੋਂ ਅਹਿਮ ਹੈ ਕਿ ਅਸੀਂ ਸੁਪਰੀਮ ਕੋਰਟ ਜਾਵਾਂਗੇ। ਤਾਂ ਇਹ ਸਾਰੇ ਕੁਝ ਬਿਆਨ ਆ ਗਏ, ਸਾਰੇ ਕੁਝ ਤਫਸੀਲ ਆ ਗਈ। ਜੇ ਕੁਝ ਹੋਰ ਪੁੱਛਣਾ ਪਛਾਉਣਾ ਤੁਸੀਂ ਦੱਸ ਦਿਓ, ਕਿਉਂਕਿ ਬਹੁਤ ਕੁਝ ਹੈ ਇੱਥੇ ਤੇ ਜੇ ਬੋਲਦੇ ਜਾਵਾਂਗੇ ਤਾਂ ਬਹੁਤ ਲੰਬਾ ਸਮਾਂ ਲੱਗ ਜਾਣਾ। ਜੀ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਮੈਟੂ ਜੀ, ਤੇ ਗੱਲ ਕਰੀਏ ਵਿਧਾਇਕ ਉਗੋਕੇ ਦੇ ਪਿਤਾ ਜੀ ਦੀ। ਤੇ ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲੀ ਹੈ, ਖਬਰਾਂ ਆ ਰਹੀਆਂ ਨੇ, ਤੇ MLA ਸਾਹਿਬ ਕਹਿ ਰਹੇ ਨੇ ਉਹਨਾਂ ਨੂੰ ਦਿਲ ਦੀ ਸਮੱਸਿਆ ਜੀ। ਚਲੋ ਜੋ ਵੀ ਹੈ, ਜੇ ਤਾਂ ਉਹਨਾਂ ਨੂੰ ਹਾਰਟ ਦੀ ਕੋਈ ਸਮੱਸਿਆ ਤਦ ਵੀ ਦਵਾਈ ਮੰਗਣੀ ਹੈ ਜੀ। ਤੇ ਜੇ ਕੋਈ ਜ਼ਹਿਰੀਲਾ ਪਦਾਰਥ ਨਿਕਲ ਲਿਆ, ਦਵਾ ਤਦ ਵੀ ਮੰਗਣੀ ਚਾਹੀਦੀ ਹੈ ਬਈ। ਬਜ਼ੁਰਗ ਆਦਮੀ ਆ। ਵੈਸੇ ਦੇਖੋ ਉਮਰ ਦਾ ਤਕਾਜ਼ਾ ਹੁੰਦਾ ਹੈ ਕਿ ਇਸ ਉਮਰ ਦੇ ਵਿੱਚ ਤੇ ਹੁਣ ਸੁੱਖ ਲੈਣਾ ਸੀ, ਸਾਰੀ ਜ਼ਿੰਦਗੀ ਤੇ ਰੁਲ ਖੁਲ ਕੇ ਕੱਟਦਾ ਬੰਦਾ। ਗਰੀਬੀ ਜਦੋਂ ਹੁੰਦੀ, ਗੁਰਬਤ ਹੁੰਦੀ ਹੈ। ਬਿਲਕੁਲ ਜੀ। ਮੁੰਡਾ MLA ਬਣੇ, ਸ਼ਹਿਰੀ ਮਾਨ ਨਾ ਸਾਡਾ ਯਾਰ MLA, ਇੱਥੇ ਪੁੱਤ MLA ਆ। ਦੇਖੋ ਇਹ ਦੁਪਹਿਰੇ ਜੇ ਖਬਰ ਆਈ ਕਿ ਜਿਹੜੇ ਦਰਸ਼ਨ ਸਿੰਘ ਜੀ ਆ, ਗੁਰਸਿੱਖ ਆਦਮੀ ਨੇ, ਕਿ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਆ, ਨਾਮ ਵੱਜਿਆ ਸਲਫਾਸ ਦਾ ਜੀ। ਅੱਛਾ ਚਲੋ ਕੁਝ ਕਾਰਨ ਵੀ ਸਾਨੂੰ ਪਤਾ ਲੱਗੇ, ਘਰੇਲੂ ਕਾਰਨ ਨੇ ਜੀ, ਜਿਨ੍ਹਾਂ ਦੇ ਚੱਲਦੇ ਆ ਸਾਰਾ ਕੁਝ ਹੋਇਆ। ਅਸੀਂ ਕਿਉਂਕਿ ਘਰੇਲੂ ਜ਼ਿੰਦਗੀ ਨੂੰ ਕਦੇ ਵੀ ਕਿਸੇ ਦੀ ਨੂੰ ਜਾਂ ਪਰਸਨਲ ਜ਼ਿੰਦਗੀ ਨੂੰ ਨਹੀਂ ਟੱਚ ਕਰਦੇ, ਤਾਂ ਉਸ ਤੋਂ ਬਾਅਦ ਫਿਰ ਇਸ ਕਹਾਣੀ 'ਚ ਕੁਝ ਘੰਟਿਆਂ ਬਾਅਦ ਮੋੜ ਆਉਂਦਾ ਹੈ। ਇਹ ਦੱਸਿਆ ਜਾਂਦਾ ਕਿ ਲੁਧਿਆਣੇ ਉਹਨਾਂ ਨੂੰ ਖੜਿਆ ਗਿਆ, ਪਰ ਜਿਹੜੀ ਫੈਮਿਲੀ ਸਾਹਮਣੇ ਆਉਂਦੀ ਹੈ ਉਹ ਕਹਿੰਦੀ ਹੈ ਜੀ ਕਿ ਇਹਨਾਂ ਨੇ ਕੋਈ ਗਲਤ ਦਵਾ ਖਾ ਲਈ ਆ। ਇਧਰੋਂ
ਜਿਹੜੇ ਹੈਗੇ ਨੇ ਐਮਐਲਏ ਸਾਹਿਬ ਉਗੂਕੇ ਸਾਹਿਬ, ਉਹਨਾਂ ਨੇ ਕਿਹਾ ਕਿ ਇਹ ਹਾਰਟ ਸਮੱਸਿਆ ਹੈ, ਦਿਲ ਦੀ ਸਮੱਸਿਆ ਆ ਗਈ ਆ, ਕਿਉਂਕਿ ਹਾਰਟ ਬੀਟ ਬੜੀ ਥੋੜੀ ਹੋ ਗਈ ਸੀ, ਘਟ ਗਈ ਸੀਗੀ, ਤੇ ਹੁਣ ਅਸੀਂ ਇਹਨਾਂ ਨੂੰ ਲੁਧਿਆਣੇ ਐਡਮਿਟ ਕਰਵਾਇਆ। ਹੁਣ ਦੇਖੋ 3 ਬਿਆਨ ਨੇ, ਪਹਿਲੀ ਖਬਰ ਹੈ ਤੇ ਜਿਹੜੀ ਕਿ ਲੋਕਲ ਰਿਪੋਰਟਿੰਗ ਹੈ, ਉਹਨਾਂ ਨੇ ਇਹੀ ਕਿਹਾ ਕਿ ਜ਼ਹਿਰੀਲਾ ਪਦਾਰਥ ਇਹਨਾਂ ਨੇ ਖਾਧਾ ਵਾ, ਜਾਣਬੁੱਝ ਕੇ ਖਾਧਾ ਹੈ, ਤੇ ਕਥਿਤ ਤੌਰ ਤੇ ਗੱਲ ਕਹੀ ਗਈ ਕਿ ਕੁਝ ਘਰੇਲੂ ਕਾਰਨ ਨੇ, ਕੋਈ ਲੜਾਈ ਝਗੜਾ ਜਾਂ ਕੁਝ ਵੀ, ਇਹ ਵੀ ਸੀ ਕੁਝ ਵੀ। ਜੀ ਜੀ। ਦੂਸਰੀ ਜਦੋਂ ਚੈਨਲਾਂ ਦੀ ਟੀਮ ਗਈ, ਚੈਨਲ ਤੁਹਾਨੂੰ ਪਤਾ ਜਦੋਂ ਜਾਂਦੇ ਥੋੜਾ ਲੇਟ ਜਾਂਦੇ ਆ, ਤਾਂ ਜਿਹੜੀ ਇਹਨਾਂ ਦੀ ਮਾਈ ਸੀ ਉਹਨਾਂ ਦੀ ਸਟੇਟਮੈਂਟ ਸੀ ਕਿ ਇਹਦੀਆਂ ਦਵਾਈਆਂ ਚੱਲਦੀਆਂ ਸਨ ਤੇ ਭੁਲੇਖੇ ਦੇ ਨਾਲ ਦਵਾਈ ਖਾ ਗਿਆ ਜੀ। ਹੁਣ ਇਹ ਜਦੋਂ ਸਟੇਟਮੈਂਟ ਚੱਲੀ ਤੇ ਨਾਲ ਇੱਕ ਹੋਰ ਵੈਬ ਚੈਨਲ ਨੇ, ਇਹ ਜਿਹੜੇ ਉਗੂਕੇ ਸਾਹਿਬ ਹੈ ਇਹਨਾਂ ਦੇ ਚਾਚਾ ਜੀ ਨੂੰ ਪੁੱਛਿਆ ਤੇ ਉਹਨਾਂ ਨੇ ਸਿੱਧਾ ਹੀ ਕਹਿ ਦਿੱਤਾ ਕਿ ਮੁੰਡੇ ਦੇ ਨਾਲ ਝਗੜਾ ਹੋਇਆ ਸੀ। ਮੁੰਡੇ ਮਤਲਬ ਕਿ ਐਮਐਲਏ ਸਾਹਿਬ ਨਾਲ ਨਹੀਂ, ਐਮਐਲਏ ਸਾਹਿਬ ਤਾਂ ਉੱਥੇ ਗਏ ਸਨ ਚੰਡੀਗੜ੍ਹ, ਇਹ ਤਾਂ ਵੈਸੇ ਵੀ ਹੁਣ ਸ਼ਹਿਰ ਸ਼ਿਫਟ ਹੋ ਗਿਆ, ਸ਼ਾਇਦ ਇਹਨਾਂ ਦੇ ਭਰਾਤਾ ਹੋਣਗੇ, ਤਾਂ ਇਹਨਾਂ ਦੇ ਚਾਚਾ ਕੁਝ ਹੋਰ ਕਹਿ ਰਹੇ ਨੇ, ਤਾਂ ਇਹਨਾਂ ਨੇ ਕੁਝ ਹੋਰ ਕਿਹਾ। ਖੈਰ ਦੇਖੋ, ਜਦੋਂ ਤੱਕ ਕੋਈ ਬੰਦਾ ਸਾਹਮਣੇ ਨਹੀਂ ਆ ਕੇ ਕਹਿੰਦਾ ਕਿ ਅਸਲ ਗੱਲ ਕੀ ਹੋਈ ਹੈ, ਜਾਂ ਪਰਿਵਾਰ, ਤਾਂ ਅਸੀਂ ਇਸ ਵੇਲੇ ਪਰਿਵਾਰ ਤੇ ਜਾਵਾਂਗੇ, ਤੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਸਮੱਸਿਆ ਜਿਹੜੀ ਹੈ ਦਿਲ ਦੀ ਬਿਮਾਰੀ ਨਾਲ ਕੋਈ ਜੁੜੀ ਹੈ, ਤਾਂ ਚਲੋ ਕੁਝ ਵੀ ਹੈ ਜੋ ਵੀ ਹੈ, ਤੇ ਅਸੀਂ ਉਹਨਾਂ ਦੀ ਸਿਹਤਯਾਬੀ ਵਾਸਤੇ ਕਾਮਨਾ ਕਰਦੇ ਹਾਂ ਕਿ ਛੇਤੀ ਸਿਹਤਯਾਬ ਹੋਣ। ਜੀ ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਸਿੰਜਾਈ ਘੁਟਾਲੇ ਦੇ ਵਿੱਚ ਹੁਣ ਗੁਰਿੰਦਰ ਨੂੰ ਵੀ ਕਹਿੰਦੇ ਆਵਾਜ਼ ਵੱਜ ਹੀ ਗਈ ਹੈ, ਠੇਕੇਦਾਰ ਨੂੰ। ਹਾਂਜੀ ਦੇਖੋ, ਇਹ ਗੁਰਿੰਦਰ ਤਾਂ ਆਵਾਜ਼ ਬੜੀ ਚਿਰ ਦੀ ਹੁੰਦੀ ਵੱਜੀ ਜਾਂਦੀ ਹੈ, ਇਹਦਾ ਤਾਂ ਵਾਜਾ ਵੀ ਚੰਗਾ ਉਹਨਾਂ ਨੇ ਵਜਾਇਆ, ਪਹਿਲਾਂ ਵੀ ਫੜ ਲਿਆ ਸੀ ਇਹਨੂੰ, ਤਾਂ ਹੁਣ ਤਾਂ ਬਾਅਦ ਦੇ ਵਿੱਚ ਇਹ ਮਸਲਾ ਜਿਹੜਾ ਉਹ ਇਸ ਕਰਕੇ ਉਲਝਿਆ ਪਿਆ ਹੈ ਕਿਉਂਕਿ ਦੇਖੋ ਗੁਰਿੰਦਰ ਦੀ ਉਹ ਕਨਫੈਸ਼ਨ ਦਾ ਹੀ ਸਿਆਪਾ ਪੈਂਦਾ ਹੈ। ਤੁਹਾਨੂੰ ਇਸ ਸਾਰੇ ਮਸਲੇ ਦਾ ਤਫਸੀਲ ਪਤਾ ਹੈ, ਵੈਸੇ ਸਰੋਤੇ ਵੀ ਜਾਣਦੇ ਨੇ ਇਸ ਸਾਰੇ ਸਿੰਜਾਈ ਘੁਟਾਲੇ ਬਾਰੇ, ਕਿਉਂਕਿ ਇਹ ਲੰਮੇ ਸਮੇਂ ਤੋਂ ਜ਼ਿਰੇ ਚਰਚਾ ਹੈਗਾ ਹੈ। ਤਾਂ ਇਹਦੇ ਚ ਕੀ ਹੈ ਕਿ ਉਹਦਾ ਇੱਕ ਕਬਾਲੀਆ ਬਿਆਨ ਹੈ, ਮੈਂ ਸ਼ਾਰਟ ਚ ਦੱਸ ਦਿੰਨਾ, ਥੋੜਾ ਬਰੀਫ ਕਰ ਦਿੰਨਾ ਇਹਨੂੰ, ਕਿ ਬਈ ਇੱਕ ਕਨਫੈਸ਼ਨ ਦੇ ਆਧਾਰ ਤੇ ਇਹ ਸਾਰਾ ਕੁਝ ਖੜਿਆ, ਜਿਹਦੇ ਚ ਉਹ ਮੰਨਿਆ ਕਿ ਦੇਖੋ ਜੀ ਕੁਝ ਦੋ ਜਿੱਦਾਂ ਲਾ ਲਓ ਕਿ ਸਾਬਕਾ ਮੰਤਰੀ, 2-3 ਉਹਨਾਂ ਦੇ ਪੀਏ, ਕੁਝ ਅਧਿਕਾਰੀ, ਕਿ ਇਹਨਾਂ ਨੇ ਕਰੋੜਾਂ ਰੁਪਈਆ ਮੈਥੋਂ ਲਿਆ। ਤੇ ਗੁਰਿੰਦਰ ਤੇ ਕੀ ਦੋਸ਼ ਹੈ? ਗੁਰਿੰਦਰ ਤੇ ਦੋਸ਼ ਇਹੋ ਆ ਕਿ ਇਹਨੂੰ ਤਕਰੀਬਨ 1000 ਕਰੋੜ ਦਾ ਫਾਇਦਾ ਪਹੁੰਚਾਇਆ ਗਿਆ। ਆ ਹੈ ਸਾਰੇ ਇਸ ਕੇਸ ਦੀ ਕਹਾਣੀ। ਕਿ ਹੁਣ ਫਾਇਦਾ ਕਿੱਦਾਂ ਹੁੰਦਾ? ਜਿੱਦਾਂ ਫਰਜ਼ ਕਰੋ ਕਿ ਤੁਸੀਂ ਪਹੁੰਚ ਵਾਲੇ ਹੋ, ਜਾਂ ਕੋਈ ਵੀ ਬੰਦਾ ਪਹੁੰਚ ਵਾਲਾ ਹੈ, ਉਹਦੀ ਸਰਕਾਰੀ ਦਰਬਾਰੇ 65 ਆ, ਤਾਂ ਜਦੋਂ ਅਫਸਰਸ਼ਾਹੀ ਉਹਦੇ ਵੱਲ ਹੋ ਗਈ, ਕੰਮ ਕੋਈ ਬੰਦਾ ਕੋਈ ਕੰਪਨੀ ਕਰ ਰਹੀ ਹੈ 55 ਰੁਪਏ ਚ, ਔਰ ਉਹਨੂੰ ਟੈਂਡਰ 65 ਰੁਪਏ ਦੇ ਹਿਸਾਬ ਨਾਲ ਦੇ ਦਿੱਤਾ ਗਿਆ, ਤਾਂ ਫੇਵਰ ਹੋ ਗਿਆ। ਤਾਂ ਇਸ ਤਰ੍ਹਾਂ ਜਿਹੜੇ ਬੰਦੇ ਦੀ ਕੰਪਨੀ ਕਦੇ 2006-7 ਚ 3-4 ਕਰੋੜ ਦੀ ਸੀ ਉਹਦੀ ਟਰਨਓਵਰ, ਉਹ ਫਿਰ ਚਲੇਗੀ 400-500 ਕਰੋੜ ਦੇ ਉੱਤੇ। ਤੁਸੀਂ ਅੰਦਾਜ਼ਾ ਲਾ ਲਓ 10 ਸਾਲਾਂ ਦੇ ਵਿੱਚ ਕਿੰਨਾ ਤੇਜ਼ੀ ਨਾਲ ਉਹਨੇ ਸਫ਼ਰ ਤੈਅ ਕੀਤਾ ਹੈਗਾ। ਤਾਂ ਇਹ ਸਾਰੀ ਹੈ ਇਸ ਕੇਸ ਦੀ ਹਿਸਟਰੀ। ਤਾਂ ਹੁਣ ਕਨਫੈਸ਼ਨ ਦੇ ਵਿੱਚ ਇੱਕ ਯੂ ਟਰਨ ਆ ਗਿਆ ਸੀਗਾ, ਪਿਛਲੇ ਦਿਨ ਟਵਿਸਟ ਆ ਗਿਆ ਸੀ ਉਹਦੇ ਚ। ਕਾਹਨ ਸਿੰਘ ਪੰਨੂ ਸਮੇਤ ਅਕਾਲੀ ਲੀਡਰਾਂ ਨੇ ਵੀ ਕਿਹਾ ਸੀਗਾ ਕਿ ਜਦੋਂ ਗੁਰਿੰਦਰ ਨੂੰ ਅਸੀਂ ਨੋਟਿਸ ਘਲਾ ਕੇ ਪੁੱਛਿਆ ਕਿ ਹਾਂ ਬਈ ਦੱਸ ਤੂੰ ਸਾਡਾ ਨਾਮ ਕਿਵੇਂ ਲੈ ਰਿਹਾ, ਤਾਂ ਉਹਨੇ ਕਿਹਾ ਕਿ ਮੇਰੇ ਕੋਈ ਉਹਦੇ ਤੇ ਦਸਤਖਤ ਨਹੀਂ ਹੈਗੇ, ਮੈਂ ਕੋਈ ਸਾਈਨ ਨਹੀਂ ਕੀਤੇ ਹੈਗੇ, ਇਹ ਸਾਰਾ ਕੁਝ ਤੁਸੀਂ ਉਹਨਾਂ ਨੂੰ ਪੁੱਛੋ। ਤਾਂ ਇਹਦੇ ਚ ਟਵਿਸਟ ਇਹ ਆ ਗਿਆ ਸੀਗਾ ਕਿ ਬਈ ਕੀ ਵਿਜੀਲੈਂਸ ਨੇ ਉਹ ਸਾਈਨ ਨਕਲੀ ਕੀਤੇ ਹੋਣ। ਚਾਰਜਸ਼ੀਟ ਦੇ ਵਿੱਚ ਇਹ ਦਾਵਾ ਆ ਗਿਆ ਕਿ ਜਿਹੜੀ ਚਾਰਜਸ਼ੀਟ ਫਾਈਲ ਕੀਤੀ ਉਹਦੇ ਚ 1000 ਕਰੋੜ ਦਾ ਨਹੀਂ 100 ਕਰੋੜ ਦਾ ਘੁਟਾਲਾ। ਚਲੋ ਘੁਟਾਲਾ ਤਾਂ ਘੁਟਾਲਾ ਹੀ ਆ। ਤੇ ਇਸ ਤੋਂ ਇਲਾਵਾ ਇਹ ਕਿਹਾ ਗਿਆ ਚਾਰਜਸ਼ੀਟ ਦੇ ਵਿੱਚ ਕਿ ਬਈ ਜਿਹੜਾ ਕਨਫੈਸ਼ਨ ਹੈ ਉਹਦੇ ਤੇ ਕਈ ਕਿੰਤੂ ਪਰੰਤੂ। ਚਲੋ ਇਹ 2-3 ਚੀਜ਼ਾਂ ਜਿਹੜੀਆਂ ਇਹ ਮਹੱਤਵਪੂਰਨ ਨੇ। ਤਾਂ ਹੁਣ ਇਸ ਮਾਮਲੇ ਦੇ ਵਿੱਚ ਜਦੋਂ ਇੱਕ ਧਿਰ ਕਹਿ ਰਹੀ ਹੈ ਕਿ ਗੁਰਿੰਦਰ ਜੀ ਸਾਡੇ ਕੋਲ ਤਾਂ ਮੰਨਿਆ ਕਿ ਇਹ ਸਾਰਾ ਜਿਹੜਾ ਪੈਸਾ ਧੇਲਾ ਇਹਨਾਂ ਕੋਲ ਗਿਆ, ਤੇ ਉਹ ਧਿਰ ਕਹਿੰਦੀ ਹੈ ਕਿ ਨਹੀਂ, ਅਸੀਂ ਜਦੋਂ ਇਹਨੂੰ ਲੀਗਲੀ ਨੋਟਿਸ ਕੀਤਾ ਕਿ ਹਾਂ ਬਾਈ ਦੱਸ ਸਾਨੂੰ ਕਿਉਂ ਤੂੰ ਡਿਫੇਮ ਕਰ ਰਿਹਾ, ਸਾਨੂੰ ਕਿਉਂ ਬਦਨਾਮ ਕਰ ਰਿਹਾ, ਤਦ ਇਸ ਬੰਦੇ ਨੇ ਕਿਹਾ ਕਿ ਨਹੀਂ ਮੇਰੇ ਸਾਈਨ ਹੀ ਹੈ ਨਹੀਂ, ਮੈਂ ਕਦੇ ਨਹੀਂ ਕਿਹਾ ਜੀ। ਤਾਂ ਹੁਣ ਫਿਰ ਦੁਬਾਰਾ ਬੁਲਾਇਆ ਜਾਏਗਾ ਨਾ, ਤਦ ਹੀ ਗੱਲ ਸਾਫ਼ ਹੋਏਗੀ। ਕਿਆ ਮਿੱਤਰਾ ਦੱਸ ਤਾਂ ਸਹੀ ਕਿ ਕਦੇ ਚਿੜੀਓ ਜਿਉਂ ਪੋ ਕਦੇ ਮਰ ਪੋ, ਚੱਕਰ ਕੀ ਹੈ? ਤਾਂ ਇਸ ਕਰਕੇ ਗੁਰਿੰਦਰ ਦੀ ਪੁੱਛਗਿੱਛ ਅਹਿਮ ਹੋ ਜਾਂਦੀ ਹੈ ਜੇ ਇਸ ਕੇਸ ਨੇ ਅੱਗੇ ਤੁਰਨਾ ਹੈ ਤਾਂ।
ਇਹਦੇ ਤੋਂ ਪੁੱਛਗਿੱਛ ਕੀਤੀ ਗਈ ਆ ਤਕਰੀਬਨ ਲਾ ਲਓ ਕਿ 4 ਘੰਟੇ। ਹੁਣ ਪੁੱਛਗਿੱਛ ਦੇ ਵਿੱਚ ਕੀ ਨਿਕਲਿਆ ਕੀ ਨਹੀਂ ਨਿਕਲਿਆ ਉਹ ਤੇ ਸਾਹਮਣੇ ਨਹੀਂ ਆਏਗਾ, ਪਰ ਇਹ ਆ ਕਿ ਇਸ ਕੇਸ ਨੂੰ ਅੱਗੇ ਤੋਰਨ ਲਈ ਸਰਕਾਰ ਕਿਤੇ ਨਾ ਕਿਤੇ ਕਾਹਲੀ ਦੇ ਵਿੱਚ ਹੈ, ਇਹ ਸੱਚ ਹੈ ਸ਼ੱਕਿਆ। ਵੈਸੇ ਵੀ ਤੁਹਾਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜਿਵੇਂ ਹੀ ਆਲੋਚਨਾਵਾਂ ਦਾ ਸ਼ਿਕਾਰ ਹੁੰਦੀ ਹੈ, ਜਿਵੇਂ ਨੀਤੀਗਤ ਫੈਸਲਿਆਂ ਤੇ ਕਈ ਵਾਰ ਫਸਦੀ ਹੈ, ਤਾਂ ਫਿਰ ਇਹ ਚੀਜ਼ ਜਿਹੜੀ ਕਰਪਸ਼ਨ ਦੇ ਖਿਲਾਫ ਲੜਾਈ ਹੁੰਦੀ ਹੈ ਤਾਂ ਉਹ ਉਹਨਾਂ ਵਾਸਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੜਾ ਬ੍ਰਹਮਾਸਤਰ ਬਣ ਜਾਂਦੀ ਹੈ ਤੇ ਉਹਨਾਂ ਨੂੰ ਕੱਢ ਲੈ ਜਾਂਦੀ ਹੈ ਉਸ ਥਾਂ ਤੋਂ। ਸੋ ਇਸ ਕਰਕੇ ਦੇਖਦੇ ਹਾਂ ਹੁਣ ਇਸ ਮਾਮਲੇ 'ਚ ਕਾਲੀ ਕਾਲੀ ਨਾਲ ਕੀ ਨਜਿੱਠਿਆ ਨਿਬੇੜਿਆ ਜਾਂਦਾ, ਪਰ ਗੁਰਿੰਦਰ ਨੂੰ ਪੁੱਛਗਿੱਛ ਵਾਸਤੇ ਬੁਲਾਉਣਾ ਕਾਫੀ ਅਹਿਮ ਹੈ ਜੀ। ਅਗਲੀ ਗੱਲ ਕਰੀਏ ਟਰੱਕ ਯੂਨੀਅਨਾਂ ਦੇ ਰੌਲੇ ਦੀ। ਮੈਨੂੰ ਚੰਗੀ ਤਰ੍ਹਾਂ ਯਾਦ ਆ ਮਿੰਟੂ ਜੀ, ਜਦੋਂ ਸਰਕਾਰ ਬਣੀ ਸੀ ਇਹਨਾਂ ਦੇ ਹੱਥ, ਵਰਕਰਾਂ ਦੇ ਹੱਥ ਨਵੇਂ ਸੱਤਾ ਨੂੰ ਲੱਗੇ ਸੀ, ਜੈਤੋ ਦਾ ਰੌਲਾ ਪਿਆ ਸੀ, ਇੱਕ ਰੌਲਾ ਸਾਦਕ ਟਰੱਕ ਯੂਨੀਅਨ ਦਾ ਪਿਆ ਸੀ, ਤੇ ਇੱਕ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਅਬੋਹਰ ਦਾ ਵੀ ਪਿਆ ਸੀਗਾ, ਅਬੋਹਰ ਦਾ। ਹੁਣ ਇੱਕ ਹੋਰ ਟਰੱਕ ਯੂਨੀਅਨ ਦਾ ਰੌਲਾ ਪੈ ਗਿਆ ਜੀ। ਹਾਂਜੀ, ਟਰੱਕ ਯੂਨੀਅਨਾਂ ਦੇ ਰੌਲੇ ਬਹੁਤ ਪਏ ਸੀਗੇ। ਤਾਂ ਹੌਲੀ ਹੌਲੀ ਕੀ ਹੋਇਆ ਸੀਗਾ ਕਿ ਇਹਨਾਂ ਦੇ ਬੰਦੇ ਜਿਹੜੇ ਆਪਣੇ ਗਾਂ ਹੁੰਦੇ ਆ ਲੀਡਰ, ਉਹ ਪੈਂਦੇ ਆ ਜੱਫਾ ਮਾਰਨ ਨੂੰ, ਕਦੇ ਇੱਧਰ ਕਦੇ ਉੱਧਰ। ਮਲੋਟ ਦੇ ਵਿੱਚ ਵੀ ਇਹੋ ਹੋਇਆ ਸੀਗਾ, ਯੂਨੀਅਨ ਦੀ ਕਮੇਟੀ ਬਣਾਈ ਗਈ, ਫਿਰ ਕਮੇਟੀ ਤੋਂ ਵੀ ਗਾਂ ਕੰਮ ਚੱਲਿਆ। ਬਥੇਰੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਹੋਇਆ ਹੈ, ਬਹੁਤ ਸਾਰੇ ਕਈ ਥਾਂ ਦੰਗਾ ਫਸਾਦ ਹੋਇਆ। ਅਬੋਹਰ ਜਿਹੜੀ ਲੜਾਈ ਹੋਈ ਸੀ ਉਹ ਦੋ ਜਿਹੜੇ ਧੜੇ ਸੀ ਆਮ ਆਦਮੀ ਪਾਰਟੀ ਦੀ ਆਪਸ ਵਿੱਚ ਲੜ ਪਏ ਸਨ। ਕਈ ਥਾਈਂ ਇਹਨਾਂ ਦੇ ਬੰਦੇ ਆਪੋ ਵਿੱਚ ਦੀ ਲੜ ਪਏ। ਹੁਣ ਇਹ ਜਿਹੜਾ ਮਾਮਲਾ ਹੈ ਇਹ ਪੁੱਛੋ ਦਾ ਮਾਮਲਾ ਹੈ। ਇੱਥੇ ਕੀ ਆ ਕਿ ਦੇਖੋ ਇੱਥੇ ਪਹਿਲਾਂ ਕਮੇਟੀ, ਮੈਂ ਜਿਵੇਂ ਤੁਹਾਨੂੰ ਕਿਹਾ ਨਾ ਕਿ ਪਹਿਲਾਂ ਕਮੇਟੀ ਬਣਾ ਦਿੰਦੇ ਆ, ਕਮੇਟੀ ਦੇ ਵਿੱਚ ਜਦੋਂ ਇਹ ਭੇਤੀ ਹੋ ਜਾਂਦੇ ਇਹਨਾਂ ਦੇ ਬੰਦੇ, ਉਹਨਾਂ ਦੇ ਵਿੱਚੋਂ ਹੀ ਇੱਕ ਅੱਧਾ ਸੱਟ ਮਾਰ ਦਿੰਦਾ ਹੈ ਕਿ ਛੱਡੋ ਜੀ ਕਮੇਟੀ 'ਚ ਆਪਾਂ ਸਾਰਾ ਕੁਝ ਆਪ ਹੀ ਸਾਂਭਦੇ ਆ। ਸਾਰੀਆਂ ਗੁਲਾਬੀ ਜਿੱਦਾਂ ਕਹ ਲਓ ਕਿ ਸਾਰੇ ਗੁਲਾਬਾਂ ਦੇ ਫੁੱਲਾਂ ਨੂੰ ਪੈ ਜਾਂਦੇ ਆ ਕਿ ਬਈ ਇੱਕ ਅੱਧਾ ਦੂਜੇ ਵਾਸਤੇ ਕਾਹਤੋਂ ਛੱਡਣਾ, ਸਾਰੇ ਬਗੀਚੇ 'ਚੋਂ ਸਮੇਟ ਲਓ, ਜਿੰਨੇ ਹੈਗੇ ਨੇ ਤੋੜ ਲਓ, ਗੁਲਕੰਦ ਬਣਾਵਾਂਗੇ ਦੀ। ਗੁਲਕੰਦ ਤੁਹਾਨੂੰ ਪਤਾ ਹੀ ਹੈ ਨਾ ਕਾਹਦੇ ਕੰਮ ਆਉਂਦੀ ਹੈ। ਖੈਰ, ਤਾਂ ਹੁਣ ਇਹ ਗੁਲਕੰਦ ਬਣ ਰਹੀ ਹੈ, ਇਹ ਪੁੱਛੋ ਦਾ ਮਾਮਲਾ ਹੈ। ਉੱਥੇ ਦੇਖੋ ਕੱਲ ਬੜਾ ਬਵਾਲ ਹੋਇਆ, 200-250 ਟਰੱਕ ਜਿਹੜੇ ਸੀਗੇ ਉਹਨਾਂ ਨੇ ਲਾ ਦਿੱਤੇ ਸੜਕ ਤੇ ਲਿਆ ਕੇ। ਕਾਰਨ ਇਹੋ ਆ, ਉਹ ਕਹਿੰਦੇ ਕਮੇਟੀ ਚੱਲ ਰਹੀ ਸੀ, ਬੜੀ ਸੋਹਣੀ ਚੱਲ ਰਹੀ ਸੀ, ਤੇ ਕਮੇਟੀ ਦੇ ਵਿੱਚ ਇਹਦਾ ਮੁੰਡਾ ਖੁਦ ਦਾ ਮਾਸਟਰ ਜਗਸੀਰ ਦਾ ਜਿਹੜਾ ਐਮਐਲਏ ਆ, ਉਹਦਾ ਮੁੰਡਾ ਵੀ ਹੈ। ਇਹ ਤੁਹਾਨੂੰ ਯਾਦ ਹੋਏਗਾ ਸਭ ਤੋਂ ਪਹਿਲਾਂ ਹੀ ਇਸ ਐਮਐਲਏ ਦੀ ਆਈ ਸੀਗੀ ਵੀਡੀਓ, ਮਾਫ ਕਰਨਾ, ਇੱਕ ਵੀਡੀਓ ਸਭ ਤੋਂ ਪਹਿਲਾਂ ਇਸ ਐਮਐਲਏ ਦੀ ਆਈ ਸੀਗੀ ਜਿਹਦੇ ਵਿੱਚ ਟਰੱਕ ਡਰਾਈਵਰ ਰੌਲਾ ਪਾ ਰਿਹਾ ਕਿ ਬਈ ਇਹ ਆ ਕੇ ਸਾਡੇ ਤੋਂ ਡੰਡਾ ਟੈਕਸ ਕਹਿ ਲੋ, ਗੁੰਡਾ ਟੈਕਸ ਕਹਿ ਲੋ, ਇਹ ਆ ਕੇ ਵਸੂਲ ਰਹੇ ਆ ਸਭ ਤੋਂ ਪਹਿਲਾਂ। ਤੇ ਜਦ ਕਿ ਫਿਰ ਇਹਨਾਂ ਨੇ ਦੋਸ਼ ਨਕਾਰ ਦਿੱਤੇ ਸੀ ਕਿ ਮੈਂ ਤੇ ਵੈਸੇ ਹੀ ਆਇਆ। ਸ਼ੁਰੂ ਦੇ ਵਿੱਚ ਜਦੋਂ ਕਣਕ ਦੀ ਢੋਆ ਢੋਆਈ ਚੱਲ ਰਹੀ ਸੀ, ਸਭ ਤੋਂ ਪਹਿਲਾਂ ਬੋਣੀ ਇੱਥੋਂ ਹੋਈ ਸੀ। ਤਾਂ ਉਸ ਤੋਂ ਬਾਅਦ ਵੇਖੋ ਇਹ ਲੋਕ ਨੇ ਜਿਹੜੇ ਪਰਿਵਾਰਵਾਦ ਨੂੰ ਭੰਡਦੇ ਆ। ਸੰਜੇ ਸਿੰਘ ਭਾਸ਼ਣ ਕਰਿਆ ਕਰਦਾ ਸੀਗਾ, ਮੈਂ ਕਵਰ ਕੀਤੇ ਇਹਨਾਂ ਦੇ ਕੰਪੇਨ। ਤਾਂ ਸੰਜੇ ਸਿੰਘ ਭਾਸ਼ਣ ਕਰਿਆ ਕਰਦਾ ਸੀ। ਸੰਜੇ ਸਿੰਘ ਵਰਗੀ ਭਾਸ਼ਣ ਕਲਾ ਇਸ ਟਾਈਮ ਅਜੋਕੇ ਲੀਡਰਾਂ ਚੋਂ ਕਿਸੇ ਇੱਕ ਅੱਧ ਕੋਲ ਹੀ ਹੋਏਗੀ। ਹੋਰ ਸੰਜੇ ਸਿੰਘ ਕਸ਼ਮੀਰ ਤੋਂ ਲੱਗਦਾ ਹੁੰਦਾ ਸੀ, ਅਬਦੁੱਲਾ ਫੈਮਿਲੀ ਤੋਂ ਲੈ ਕੇ ਤੇ ਕੰਨਿਆ ਕੁਮਾਰੀ ਤੱਕ ਜਾਂਦਾ ਹੁੰਦਾ ਸੀ, ਸਟਾਲਨ ਹੋਰਾਂ ਤੱਕ। ਕਾਹਦੇ ਲਈ? ਪਰਿਵਾਰਵਾਦ। ਇਹ ਉਹ ਕਦੇ ਸੰਜੇ ਸਿੰਘ ਕਿਤੇ ਆਵੇ ਇੱਥੇ ਤੁਹਾਡੇ ਕੋਲ ਤੇ ਪੁੱਛ ਲਿਓ ਉਹਨੂੰ, ਤੇ ਉਹ ਤੁਹਾਨੂੰ ਸੁਣਾਏਗਾ ਇੱਕੋ ਸਾਹ 'ਚ। ਜਿਵੇਂ ਭਗਵੰਤ ਮਾਨ ਕਮੇਡੀ ਕਰਦਾ ਹੈ ਨਾ, ਜਾਂ ਸੁਰਜੀਤ, ਹੁਣ ਤਾਂ ਭਗਵੰਤ ਮਾਨ ਚਲੋ ਲੀਡਰ ਹੀ ਕਰਦਾ ਹੈ, ਕਿਸੇ ਟਾਈਮ ਕਮੇਡੀ ਕਰਦਾ ਤੇ 25-25 30 ਮਿੰਟ ਲਗਾਤਾਰ ਹੀ, ਜਿਵੇਂ ਸੁਰਜੀਤ ਵਿੰਦਰ ਕੀ ਇੱਕ ਏਕ ਲਾ ਦਿੰਦਾ ਸੀ। ਇੱਕੋ ਸਾਹ ਦੇ ਵਿੱਚ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦੇ ਜਿਹੜੇ ਪਰਿਵਾਰਵਾਦ ਦੇ ਪ੍ਰਤੀਕ ਪਰਿਵਾਰ ਹੈ ਉਹ ਸਾਰਿਆਂ ਦਾ ਨਾਂ ਲੈਂਦਾ ਸੰਜੇ ਸਿੰਘ ਜੀ। ਤੇ ਇਹ ਉਦੋਂ ਤੇ ਚਲੋ ਰਿਕਾਰਡਿੰਗ ਵਾਲੇ ਜੁਗਾੜ ਨਹੀਂ ਸੀ ਹੈਗੇ, ਵੀਡੀਓ ਨੇ ਤੇ ਕਿਤੇ ਰਿਕਾਰਡ ਕੀਤੀ ਹੁੰਦੀ ਤੇ ਬੜੀ ਦਿਲਚਸਪ ਹੁੰਦੀ, ਤੇ ਉਹ ਫਿਰ ਅੱਜ ਤੁਹਾਡੇ ਵਰਗੇ ਮੁੰਡਿਆਂ ਨੇ ਵਾਇਰਲ ਵੀ ਕਰਨੀਆਂ ਸੀਗੀਆਂ। ਉਦੋਂ ਚੀਜ਼ਾਂ ਘੱਟ ਹੁੰਦੀਆਂ ਸਨ ਜਦੋਂ ਇਹ ਆਏ ਆ। ਅੱਛਾ, ਹੁਣ ਉਹੀ ਪਰਿਵਾਰਵਾਦ ਵੇਖੋ ਤੁਸੀਂ ਕਿ ਮੁੰਡਾ ਵੀ ਕਮੇਟੀ ਦੇ ਵਿੱਚ ਆ, ਤੇ ਗਾਂ ਕੀ ਆ ਕਿ ਇੱਕ ਬੰਦਾ ਹੋਰ ਪਾਸਿਓਂ ਲਿਆ ਕੇ ਮੁਹੰਮਦ ਸਦੀਕ ਦੀ ਉਹ ਕਹਿ ਲੋ ਕਿ ਡੁਪਲੀਕੇਟ ਕਾਪੀ ਲੱਗਦੀ ਹੈ, ਜਾਂ ਕਹਿ ਲੋ ਲੇਟੈਸਟ ਵਰਜਨ ਹੀ ਲੱਗਦਾ ਆ, ਉਹ ਲਿਆ ਕੇ ਦਾੜੀ ਮੁੱਛ ਰੰਗੀ ਆ ਉਹਨੇ ਚੰਗੀ, ਬੋਲਿਆ ਬਾਲਿਆ ਤੇ ਕੁਛ ਵੀ ਨਹੀਂ। ਉਹ ਪੱਤਰਕਾਰਾਂ ਦੇ ਸਾਹਮਣੇ ਨਹੀਂ ਅਸੀਂ ਟਰੱਕ ਆਪਰੇਟਰਾਂ ਦਾ ਖਿਆਲ ਰੱਖਾਂਗੇ। ਉਹ ਟਰੱਕ ਆਪਰੇਟਰ ਕਹਿੰਦੇ ਅਸੀਂ ਇਹਨਾਂ 'ਚ ਜਾਣਾ ਹੀ ਨਹੀਂ,
ਅਸੀਂ ਆਪਣੀ ਅੱਡ ਪੁਕਾਰ ਕਰ ਲਵਾਂਗੇ। ਸੋਹਣਾ ਕੰਮ ਚੱਲਦਾ ਪਿਆ, ਸਾਨੂੰ ਕਿਉਂ ਭੁੱਖੇ ਮਾਰ ਰਹੇ ਹੋ, ਕਿਉਂ ਰੋਟੀ ਤੇ ਲੱਤ ਮਾਰ ਰਹੇ ਹੋ? ਜੀ ਤੇ ਇਹ ਭਾਈ ਇਹ ਵੇਖਣ ਵਾਲੀ ਗੱਲ। ਉਧਰੋਂ ਜਿਹੜੇ ਹੈਗੇ ਨੇ ਮਾਸਟਰ ਜੀ, ਉਹ ਕਹਿੰਦੇ ਜੀ ਇਹ ਕੰਮ ਤੇ ਆਪਾਂ ਇਸ ਕਰਕੇ ਕਰਵਾ ਰਹੇ ਹਾਂ ਕਿ ਧੜੇਬੰਦੀ ਖਤਮ ਹੋ ਜਾਵੇ, ਇਹਨਾਂ ਦੇ ਸਪੁੱਤਰ ਕਹਿੰਦੇ ਆ। ਹੁਣ ਉਹ ਤੁਸੀਂ ਦੇਖਿਆ ਇੱਧਰ ਗੁਰੂ ਹਰਸਾਏ ਵਾਲਾ ਸਰਾਰੀ ਦੀ ਧੀ ਦੇ ਨਾਲ ਕਿੰਨੇ ਗਨਮੈਨ ਝੋਨੇ ਚ ਮਜ਼ਦੂਰਾਂ ਦੇ ਨਾਲ ਉੱਥੇ ਗੱਲ ਕਰ ਰਹੀ ਹੈ ਤੇ 4-5 ਸੜਕ ਦੇ ਕਿਨਾਰੇ ਖਲੋਤੇ ਨੇ। ਹਾਂਜੀ ਦੇਖੋ ਸਾਰੀਆਂ ਚੀਜ਼ਾਂ ਹੀ ਉਲਟ ਹੋ ਰਹੀਆਂ। ਯੂਨੀਅਨਾਂ ਦਾ ਆਹੀ ਰੌਲਾ ਪਹਿਲਾਂ ਸੀ, ਹੁਣ ਇਹ ਹੈ ਕੋਈ ਯੂਨੀਅਨ ਕੋਈ ਕੁਛ ਨਹੀਂ ਹੇਠਲੇ ਪੱਧਰ ਤੇ। ਸਭ ਤੋਂ ਵੱਡੀ ਕਰਪਸ਼ਨ ਤੇ ਇਹ ਹੋ ਰਹੀ ਹੈ ਕਿ ਤੁਹਾਡੇ ਜਿਹੜੇ ਵਿਚਾਰ ਵਾਲੇ ਆ ਗੁੰਡੇ, ਇਸ ਤਰ੍ਹਾਂ ਦੇ ਚੋਰ ਚੱਕੇ, ਉਹ ਅੱਗੇ ਲੱਗ ਕੇ ਜਾਂ ਕਿਸੇ ਬੰਦੇ ਨਾਲ ਸੈਟਿੰਗ ਕਰਕੇ ਗਾ ਲੀਡਰ ਨਾਲ, ਉਹ ਥੱਲੇ ਬਹਿ ਜਾਂਦੇ ਤੇ ਜਿਹੜੇ ਗਰੀਬ ਵਿਚਾਰੇ ਮਾਤੜ ਆ ਉਹਨਾਂ ਨੂੰ ਨਿਚੋੜੀ ਤੁਰੇ ਜਾਂਦੇ। ਐਦੋਂ ਵੱਡੀ ਕਰਪਸ਼ਨ ਕੀ ਹੋਏਗੀ ਬਈ? ਐਦੋਂ ਵੱਡੀ ਧੱਕੇਸ਼ਾਹੀ ਕੀ ਹੋਏਗੀ? ਟਰੱਕ ਆਪਰੇਟਰ ਦੇਖੋ ਇਹਦਾ ਨਿਯਮ ਕੀ ਆ। ਪਹਿਲੀ ਗੱਲ ਤਾਂ ਮੈਨੂੰ ਨਹੀਂ ਲੱਗਦਾ ਕਿ ਟਰੱਕ ਯੂਨੀਅਨ ਆ ਇਹਨਾਂ ਨੇ ਦੁਬਾਰਾ ਨੋਟੀਫਾਈਡ ਕੀਤੀਆਂ, ਕਿਉਂਕਿ ਡੀਨੋਟੀਫਾਈਡ ਕਰ ਗਏ ਸੀਗੇ ਕੈਪਟਨ ਹੋਰੀ ਤਾਂ। ਉਦੋਂ ਬਾਅਦ ਨੋਟੀਫਾਈਡ ਤਾਂ ਹੋਈਆਂ ਹੀ ਨਹੀਂ ਕਿਤੇ। ਇਹ ਚਲੋ ਉਦਾਂ ਹੀ ਹਵਾਈ ਕੰਮ ਚੱਲੀ ਜਾਂਦਾ। ਪਰ ਅੱਗੇ ਕੀ ਸੀਗਾ ਕਿ ਆਪਰੇਟਰ ਆਪ ਵੋਟਾਂ ਪਾ ਕੇ ਆਪਣਾ ਇੱਕ ਪ੍ਰਧਾਨ ਬਣਾ ਲੈਂਦੇ ਸਨ, ਆਪਦਾ ਕੰਮ ਕਰ ਚਲਾਉਂਦੇ ਸੀ। ਆ ਹੁਣ ਦੀ ਰਾਜਨੀਤੀ ਨੇ ਨਵਾਂ ਹੀ ਕੰਮ ਸ਼ੁਰੂ ਕਰ ਦਿੱਤਾ, ਜੋ ਉਹਨਾਂ ਨੇ ਕੀਤਾ ਇਹ ਕਰ ਰਹੇ ਨੇ। ਸੋ ਕਾਫੀ ਉੱਥੇ ਜਿਹੜੇ ਪੁੱਛੋ ਵਾਲੇ ਡਰਾਈਵਰ ਨੇ ਉਹ ਕਾਫੀ ਜਾਂ ਮਾਲਕ ਨੇ ਉਹ ਵਾਵਾ ਗੁੱਸੇ ਦੇ ਵਿੱਚ ਨੇ ਕਿ ਯਾਰ ਇਹ ਕੰਮ ਠੀਕ ਨਹੀਂ ਹੈਗਾ। ਜੀ ਜੀ ਥਾਣਿਆਂ ਦੇ ਵਿੱਚ ਪਿਆ ਰੇਤਾ ਹੁਣ ਕਹਿੰਦੇ ਨਿਲਾਮ ਕਰਾਂਗੇ ਜੀ। ਹਾਂਜੀ, ਇਹ ਉਹੀ ਥਾਣਿਆਂ 'ਚ ਰੇਤਾ ਪਿਆ ਜਿਹੜਾ ਖਚਰਾਂ ਰੇੜਿਆਂ ਤੋਂ ਫੜਿਆ ਸੀਗਾ ਫਾਜ਼ਿਲਕਾ। ਹੁਣ ਕਹਿੰਦੇ ਨੇ ਕਿ ਆਪਾਂ ਇਹ ਨਿਲਾਮ ਕਰ ਦਿਆਂਗੇ 9 ਰੁਪਏ ਦੇ ਹਿਸਾਬ ਨਾਲ। ਦੇਖੋ ਗੱਲ ਕੀ ਆ ਕਿ ਇੱਥੇ ਰੇਤੇ ਦੀ ਬੜੀ ਜ਼ਿਆਦਾ ਕਿੱਲਤ ਹੈ ਇਸ ਟਾਈਮ, ਕਿਉਂਕਿ NGT ਦੀ ਹਦਾਇਤ ਦੇ ਮੁਤਾਬਕ ਅੱਗੇ ਪਿੱਛੇ ਜੇ ਤੁਸੀਂ RTI ਇੱਕ ਘੁੰਮਦੀ ਦੇਖੀ ਹੋਣੀ ਆ ਕਿ 2 ਹੀ ਖੱਡਾਂ ਚੱਲਦੀਆਂ ਨੇ। ਹੁਣ ਦੇਖੋ ਕਈ ਵਾਰ ਚੀਜ਼ਾਂ ਕੀ ਹੁੰਦੀਆਂ ਕਿ ਸਾਨੂੰ ਅੱਧ ਅਧੂਰੀਆਂ ਪਤਾ ਹੁੰਦੀਆਂ। NGT ਦੀ ਹਦਾਇਤ ਹੈ ਕਿ ਮੀਂਹਾਂ ਦੇ ਵਿੱਚ ਜਿਹੜੀ ਮਾਈਨਿੰਗ ਹੁੰਦੀ ਹੈ ਬੰਦ ਹੋ ਜਾਂਦੀ ਹੈ, ਤਾਂ ਕਾਗਜ਼ਾਂ ਦੇ ਵਿੱਚ ਹੁਣ ਜਿਹੜੀਆਂ 2 ਹੀ ਚੱਲਣਗੀਆਂ ਨਾ, ਵੀ ਜਿਹੜਾ ਰੇਤਾ ਮਾੜਾ ਮੋਟਾ ਚਾਹੀਦਾ ਲੋੜ ਅਨੁਸਾਰ ਥੋੜਾ ਬਹੁਤਾ ਕੱਢਿਆ ਜਾਏ, ਤਾਂ ਕਾਗਜ਼ਾਂ 'ਚ 2 ਹੀ ਆਉਣਗੀਆਂ। ਇਹ ਨਹੀਂ ਹੈ ਕਿ ਪੰਜਾਬ ਦੇ ਵਿੱਚ ਖੱਡਾਂ ਹੀ 2 ਨੇ। ਸੋ ਗੱਲ ਇਹ ਆ ਕਿ ਹੁਣ ਜਦੋਂ ਰੇਤ ਦੀ ਕਿੱਲਤ ਪੈ ਗਈ, ਹੁਣ ਤੁਸੀਂ ਜਿਹੜਾ ਥਾਣਿਆਂ 'ਚ ਫੜ ਰੱਖਿਆ, ਮਤਲਬ ਕਿ ਕੋਈ ਖੱਚਰ ਰੇੜੇ ਤੋਂ, ਕੋਈ ਟਰਾਲੀ ਤੋਂ, ਕੋਈ ਟਰਾਲੇ ਤੋਂ, ਉਹ ਸਾਰਾ ਕਹਿ ਰਹੇ ਆ ਫਾਜ਼ਿਲਕਾ, ਕਿਉਂਕਿ ਹੁਣ ਫਾਜ਼ਿਲਕਾ ਰੇਤਾ ਨਿਕਲਦਾ ਹੈਗਾ, ਤਾਂ ਉਹ ਕਹਿੰਦੇ ਆ ਜੀ ਕਿ ਇਹਨੂੰ ਨਿਲਾਮ ਕੀਤਾ ਜਾਊਗਾ। ਦੇਖੋ ਗੱਲ ਕੀ ਹੈ ਕਿ ਨਾ ਉਹ 5 ਰੁਪਏ ਵਾਲਿਆਂ ਦੇ ਵਾਅਦੇ ਵਫਾ ਹੋਏ ਜਿਨ੍ਹਾਂ ਨੇ 5 ਰੁਪਏ ਕਿਹਾ ਸੀ ਜੀ, ਨਾ ਇਹਨਾਂ ਦੇ 9 ਵਾਲਿਆਂ ਦੇ ਹੋਏ ਜਿਨ੍ਹਾਂ ਨੇ ਮੁੜ ਕੇ ਸੁਧਾਈ ਕਰਕੇ ਕਹਿ ਦਿੱਤਾ ਕਿ 17 ਰੁਪਏ ਅਸੀਂ ਦੇ ਦਿਆਂਗੇ ਰੇਤਾ ਹਜ਼ੂਰ ਅੱਜ ਤੁਸੀਂ ਟਰਾਲੀ ਰੇਤੇ ਦੀ ਸਟਾਉਣੀ ਆ ਤੇ ਰੁਪਈਆ 10,000 ਕੱਢ ਕੇ ਐ ਪਾਸੇ ਰੱਖ ਲਓ, ਜਿਵੇਂ ਬੰਦੇ ਨੇ ਸਹੁਰੇ ਜਾਣ ਵੇਲੇ ਦੂਰ, ਜਿਵੇਂ ਮੇਰੇ ਆ, ਜਿਵੇਂ ਦੂਰ ਸਹੁਰੇ ਹੁੰਦੇ ਆ ਨਾ ਬੰਦੇ ਦੇ, ਤੇ 10 ਰੁਪਏ 10,000 ਰੁਪਈਆ 15,000 ਰੁਪਈਆ ਪਹਿਲਾਂ ਸਾਈਡ ਤੇ ਹੀ ਪਾ ਲੈਂਦਾ ਕਿ ਇਹ ਰਿਜ਼ਰਵ ਰੱਖ ਲਵਾਂ, ਬੀਬੀ ਨਾਲ ਜਾ ਰਿਹਾ, ਬੱਚਿਆਂ ਨਾਲ ਜਾ ਰਿਹਾ, ਦੂਜਾ ਕਿਰਾਇਆ ਭਾੜਾ ਵੱਖਰਾ ਹੈ। ਤਾਂ ਉਦਾਂ ਜੇ ਟਰਾਲੀ ਰੇਤੇ ਦੀ ਸਟਾਉਣੀ ਆ ਤੇ 10,000 ਰੁਪਈਆ ਸਾਈਡ ਤੇ ਕੱਢ ਕੇ ਰੱਖ ਲਓ, ਜਿੰਨੀਆਂ ਟਰਾਲੀਆਂ ਮੰਗਵਾਉਣੀਆਂ ਉਹਨੇ 10,000। ਉਧਰੋਂ ਬਜਰੀ ਜਿਹੜੀ ਆ ਉਹ ਕਹਿੰਦੀ ਆ ਕਿ ਹੱਥ ਨਾ ਲਾ, ਉਧਰੋਂ ਜਿਹੜਾ ਲੋਹਾ ਉਹ ਕਹਿੰਦਾ ਕਿ ਬਸ ਮੈਂ ਤੇ ਬਹੁਤ ਹੀ ਜ਼ਿਆਦਾ ਹੁਣ ਕਰੜਾ ਹੋਇਆ ਪਿਆ ਰੇਟ ਪੱਖੋਂ। ਸੀਮੈਂਟ ਅੱਗੇ ਨਹੀਂ ਸੀ ਮਾਨ, ਉਧਰੋਂ ਅਡਾਨੀ ਚਾਚਾ ਆ ਗਿਆ ਉਹਦੇ ਚ, ਉਹ ਕਹਿੰਦਾ ਮੈਂ ਵੀ ਸੀਮੈਂਟ ਬਣਾਉਣਾ, ਤੂੰ ਵੀ ਬਣਾ ਲਾ ਚਾਚਾ, ਤੈਨੂੰ ਕਿਹੜਾ ਕਿਸੇ ਨੇ ਨਾ ਕਰਨੀ ਹੈ, ਤੇਰੇ ਮੂਹਰੇ ਤਾਂ ਥਾਣ ਸੁੱਟਿਆ, ਭਾਵੇਂ ਸੁਥਨ ਸੁਆਹ ਭਾਵੇਂ ਲਹਿੰਗਾ, ਦੇਸ਼ ਹੀ ਤੇਰੇ ਮੂਹਰੇ ਆ। ਤਾਂ ਗੱਲ ਇਹ ਆ ਕਿ ਕੰਸਟਰਕਸ਼ਨ ਦੇ ਨਾਲ ਜੁੜੀ ਹਰੇਕ ਚੀਜ਼ ਜਦੋਂ ਮਹਿੰਗੀ ਹੋ ਜਾਏਗੀ, ਭੱਠੇ ਬੰਦ ਨੇ ਸਾਡੇ, ਭੱਠੇ ਵਾਲੇ ਕਹਿੰਦੇ ਸਾਡਾ ਭੱਠਾ ਬਹਿ ਗਿਆ, ਦੱਸੋ ਕੀ ਕਰੀ। ਬੁੱਢੇ ਤੇ ਬਜ਼ੁਰਗ ਤੇ ਕਹਿੰਦੇ ਨਾ ਕਿ ਭੱਠਾ ਬਹਿ ਗਿਆ ਜੀ ਫਲਾਣੇ ਦਾ, ਅਸੀਂ ਹੁਣ ਵੇਖਣ ਡਏ ਆ ਉਹ ਭੱਠਾ ਉਹਨਾਂ ਦਾ ਬਹਿ ਗਿਆ ਭੱਠੇ ਵਾਲਿਆਂ ਦਾ। ਉਹ ਕਹਿੰਦੇ ਕਿ ਰਗੜ ਕੇ ਰੱਖ ਦਿੱਤਾ, 5 GST ਸੀਗੀ ਤੇ ਉਹ ਵਧਾ ਕੇ ਹੁਣ 12 ਕਰ ਦਿੱਤੀ ਆ, ਕਰੀਏ ਕੀ। ਤੇ ਉਹ ਭੱਠੇ ਵੀ ਬੰਦ। ਹੁਣ ਦੱਸੋ ਚੀਜ਼ ਕਾਹਦੇ ਨਾਲ ਉਸਾਰੀ ਕਾਹਦੇ ਨਾਲ ਕਰਨੀ ਆ ਜੀ। ਹੁਣ ਛੱਪੜ ਚੋਂ ਕੱਢ ਕੇ ਗਾਰਾ ਤੇ ਮੱਲੋ ਰਹਿ ਕੰਧਾਂ ਦੇ ਨਾਲ। ਤਾਂ ਜਿਹੜੀ ਉਸਾਰੀ ਦੀ ਹਰੇਕ ਚੀਜ਼ ਜਾਂ ਤੇ ਮਹਿੰਗੀ ਹੋ ਗਈ ਆ ਜਾਂ ਉਹਦੀ ਕਿੱਲਤ ਆ, ਤੇ ਫਿਰ ਜਦੋਂ ਤੁਹਾਡੀ ਉਸਾਰੀ ਬੰਦ ਆ ਫਿਰ ਤੁਹਾਡੀ ਬੇਰੁਜ਼ਗਾਰੀ ਵੀ ਵਧਣੀ ਆ, ਫਿਰ ਤੁਹਾਡੇ ਅਰਥਚਾਰੇ ਦੇ ਵਿੱਚੋਂ ਪੈਸਾ ਵੀ ਘਟਣਾ ਹੈ, ਸਾਰਾ ਕੁਝ ਹੋਣਾ। ਸੋ ਇਸ ਕਰਕੇ ਪਲੈਨਿੰਗ ਇਹ ਹੋਣੀ ਚਾਹੀਦੀ। ਥਾਣਿਆਂ ਚ ਕਿੰਨਾ ਕੁ ਰੇਤਾ ਤੁਸੀਂ ਮੈਨੂੰ ਦੱਸੋ, ਥਾਣਿਆਂ ਚ ਕਿੰਨਾ ਕੁ ਥਾਣਿਆਂ ਚ ਕਿਤੇ ਇਹ ਵੀ ਧਰਤੀ ਦੇ ਵਿੱਚ ਇਹਨਾਂ ਨੇ ਰੇਤਾ ਪਾਇਆ ਵੀ ਜਿਹੜੇ 75 ਫੁੱਟ ਖੱਡ ਖਿੱਚ ਲੈਣਗੇ,
तो गल की कोई ढेर लगे होणगे 2010 कोई 10 ट्रालियां नीलाम कर लैणगे, किन्नियां क कर लैणगे, 20 ट्रालियां एक शहर चों कर लैणगे। जरूरत इस गल दी कि प्लैनिंग होवे नीति दे तहत कि भाई जे 2 महीने खड्डां बंद रहणियां तां ओहदा पहिलां स्टॉक उपलब्ध होवे ते रेट जिहड़ा ओह नवें सिरे तो तय कीता जावे। हाल दी घड़ी बहुत बांग पई होई है। ਜੀ, ਜੀ। ਇੱਕ ਨਾ ਜਿਹੜੇ ਸਿਆਸੀ ਪਾਰਟੀਆਂ ਵਾਲੇ ਮਿੰਟੂ ਜੀ ਉਹ ਗੱਲ ਵਰਤਦੇ ਹੁੰਦੇ ਆ ਸ਼ਬਦ ਯੁਵਾ ਬ੍ਰਿਗੇਡ, ਨੌਜਵਾਨ ਯੂਥ ਬ੍ਰਿਗੇਡ ਕਹਿ ਲਓ। ਹੁਣ ਰਾਹੁਲ ਤੋਂ ਬਾਅਦ ਪ੍ਰਧਾਨਗੀ ਦੇ ਲਈ ਕਈ ਦਾਅਵੇਦਾਰ ਆ ਗਏ ਆ ਤੇ ਜੇ ਗੱਲ ਕਰੀਏ ਤਾਂ ਇਹਨਾਂ ਦੀ ਬਜ਼ੁਰਗ ਬ੍ਰਿਗੇਡ ਅੱਗੇ ਲੱਗਦੀ ਹੈ ਕਿਉਂਕਿ ਕਮਲਨਾਥ ਆ ਗਏ ਆ, ਦਿਗਵਿਜੇ ਆ ਗਏ ਆ, ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੀ ਕਹਿੰਦੇ ਪ੍ਰਧਾਨਗੀ ਦੀ ਦੌੜ ਦੇ ਵਿੱਚ ਹੈ ਜੀ। ਭਾਈ ਦੇਖੋ ਗੱਲ ਕੀ ਹੈ ਕਿ ਜਦੋਂ ਕੰਮ ਹੀ ਤੁਸੀਂ ਓਪਨ ਹੀ ਕਰ ਦਿੱਤਾ ਤਾਂ ਫਿਰ ਜੀ ਤਾਂ ਹੁਣ ਆਉਣਾ ਉਹ ਕਿਸੇ ਨੇ ਆਉਣਾ ਜਾਂ ਕਿਸੇ ਨੇ ਨਹੀਂ ਆਉਣਾ, ਫਿਰ ਤੇ ਉਹ ਤੈਅ ਕਰੂਗਾ ਨਾ। ਆਉਣ ਦਿਓ ਜਿਹੜਾ ਆਉਂਦਾ। ਤਾਂ ਚਾਰ ਨਾਮਾਂ ਦੀ ਚਰਚਾ ਜ਼ਰੂਰ ਆ, ਗਹਿਲੋਤ ਦੀ, ਥਰੂਰ ਦੀ, ਮਨੀਸ਼ ਤਿਵਾੜੀ ਦੀ ਜਾਂ ਦਿਗਵਿਜੇ ਦੀ। ਤੇ ਦੇਖੋ ਗੱਲ ਕੀ ਹੈ, ਗਹਿਲੋਤ ਹੈਗਾ ਜਿਹੜਾ ਉਹ ਇਹਨਾਂ ਦਾ ਇਸ ਤਰ੍ਹਾਂ ਲਾ ਲਓ ਜਿਵੇਂ ਉਹ ਅਖਿਲੇਸ਼ ਯਾਦਵ ਹੋਰਾਂ ਦਾ ਹੁੰਦਾ ਸੀ ਗਾਇਤਰੀ ਪ੍ਰਜਾਪਤੀ, ਜੀ ਖਸਮ ਖਾਸ ਆ। ਜ਼ੋਰ ਇਹ ਲੱਗੇਗਾ ਕਿ ਇਹ ਬਣ ਜਾਵੇ, ਸਮਝਦੇ ਹੋ ਨਾ, ਕਿ ਜੀ ਜੀ ਇਹ ਬਣ ਜਾਵੇ ਤਾਂ ਠੀਕ ਠਾਕ ਆ। ਤੇ ਗਹਿਲੋਤ ਨੂੰ ਇਹ ਗਸ਼ੀ ਪੈਂਦੀ ਆ ਕਿ ਮੇਰੀ ਚੀਫ ਮਿਨਿਸਟਰੀ ਚੱਲ ਜਾਣੀ ਆ, ਹਾਂਜੀ ਕਿ ਕਿਤੇ ਪਾਇਲਟ ਨਾ ਬਣ ਜਾਵੇ। ਹੁਣ ਰਾਹੁਲ ਗਾਂਧੀ ਕਹਿੰਦਾ ਕਿ ਇੱਕ ਬੰਦੇ ਲਈ ਇੱਕ ਅਹੁਦਾ, ਸਿਧਾਂਤ ਇਹ ਰਹੂਗਾ। ਉਹ ਕਹਿੰਦਾ ਚੀਫ ਮਿਨਿਸਟਰੀ ਉਹਨੂੰ ਦਵੋ ਜਿਹੜਾ ਕਰ ਸਕਦਾ ਹੋਵੇ, ਉਹ ਪਾਇਲਟ ਦੇ ਉਲਟੇ। ਇੱਕ ਰੋਣਾ ਥੋੜੀ ਹੈ ਕਾਂਗਰਸ ਦੇ ਵਿੱਚ। ਜੀ ਚਲੋ ਇੱਕ ਨਾਰ ਤੇ 4-5 ਬਿਮਾਰ, ਉਹ ਤੇ ਛੱਡੋ ਗਾਂ। ਇਹ ਬਿਮਾਰ ਜਿਹੜੇ ਨੇ ਉਹ ਵੀ ਆਪਸ ਦੇ ਵਿੱਚ ਪਾਟੇ ਹੋਏ ਨੇ। ਇਹ ਨਹੀਂ ਹੈ ਕਿ ਅਨਾਰ ਵੰਡ ਕੇ ਖਾ ਲਈਏ। ਇਹ ਗਾ ਜਿਹੜੇ ਚਾਰ ਨੇ ਉਹਨਾਂ ਦੇ ਨਾਲ 1000 ਹੋਰ ਰੱਖੇ ਹੋਏ ਨੇ ਕਿ ਨਾਰ ਮੈਂ ਲੈ ਕੇ ਆਉਂਗਾ, ਤੁਸੀਂ ਵੇਟ ਕਰਿਓ। ਤਾਂ ਗੱਲ ਇਹਨਾਂ ਦੀ ਕਹਾਣੀ ਜਿਹੜੀ ਆ ਉਹ ਇੱਥੇ ਆ। ਮੈਂ ਮੰਨਦਾ ਜੀ, ਮੇਰੀ ਇੱਕੋ ਗੱਲ ਹੈ, ਇਹਦੇ ਚ ਦਾਅਵੇਦਾਰ ਜੋ ਮਰਜ਼ੀ ਆ, ਲੰਮਾ ਚੌੜਾ ਪ੍ਰੋਸੈਸ ਹੁੰਦਾ ਇਹਨਾਂ ਦੇ ਪ੍ਰਧਾਨ ਚੁਣਨ ਦਾ। ਕਦੇ ਵੇਲਾ ਮਿਲਿਆ ਤੇ ਮੈਂ ਤੁਹਾਨੂੰ ਦੱਸ ਦਊਂਗਾ ਕਿੱਦਾਂ ਚੁਣਿਆ ਜਾਂਦਾ ਹੈ। ਪਰ ਵੈਸੇ 90 ਦੇ ਦਹਾਕੇ ਚ ਅਸੀਂ ਇੱਕ ਵਾਰੀ ਵੇਖਿਆ ਸੀ ਸੀਤਾਰਾਮ ਕੇਸਰੀ। ਅਸੀਂ ਉਦੋਂ ਛੇੜਦੇ ਹੁੰਦੇ ਸੀਗੇ, ਜਿਹੜਾ ਕਾਂਗਰਸੀ ਹੁੰਦਾ ਸੀਗਾ ਪਰਿਵਾਰ ਤੇ ਉਹਦਾ ਬੱਚਾ ਕੋਈ ਸਾਡੇ ਨਾਲ ਪੜ੍ਹਦਾ ਹੁੰਦਾ ਸੀ, ਕਹਿੰਦੇ ਹੁੰਦੇ ਸੀਗੇ ਕੇਸਰੀ ਕਿਹਾ। ਤਾਂ ਗੱਲ ਇਹ ਆ ਕਿ ਹੁਣ ਲੰਬੇ ਸਮੇਂ ਬਾਅਦ ਵੇਖ ਸਕਦੇ ਆ ਕਿ ਕੋਈ ਗੈਰ ਗਾਂਧੀ ਪਰਿਵਾਰ ਦੇ ਵਿੱਚੋਂ ਕੋਈ ਹੋ ਸਕਦਾ ਹੈ ਬਣ ਜਾਵੇ। ਪਰ ਮੇਰਾ ਮੰਨਣਾ ਇਹ ਆ ਕਿ ਜਿੰਨੇ ਹੈਗੇ ਨੇ, ਨਾ ਗਹਿਲੋਤ ਕਾਬਲ ਆ, ਨਾ ਦਿਗਵਿਜੇ, ਜੀ ਨਾ ਫਲਾਣਾ ਤੇ ਨਾ ਟਮਕਾਣਾ। ਮਨੀਸ਼ ਤਿਵਾੜੀ ਵੀ ਮੇਰੀ ਨਜ਼ਰ ਦੇ ਵਿੱਚ ਬਹੁਤ ਸਿਆਣਾ ਲੀਡਰ ਆ, ਬਹੁਤ ਇੰਟੈਲੈਕਚੁਅਲ ਹੈ, ਪਰੰਤੂ ਸ਼ਸ਼ੀ ਥਰੂਰ ਦਾ ਕੋਈ ਤੋੜ ਨਹੀਂ ਹੈਗਾ। ਸ਼ਸ਼ੀ ਥਰੂਰ ਦਾ ਕੋਈ ਤੋੜ ਨਹੀਂ ਹੈਗਾ ਕਾਂਗਰਸ ਦੇ ਵਿੱਚ। ਠੀਕ ਆ, ਕਿਸੇ ਹੁੰਦੇ ਆ ਨਿੱਜੀ ਜ਼ਿੰਦਗੀ ਦੇ ਬਥੇਰਾ ਕੁਛ ਹੁੰਦਾ ਹੈ, ਸਾਰੇ ਆਪੋ ਆਪਣੀ ਜ਼ਿੰਦਗੀ 'ਚ ਬਥੇਰਾ ਕੁਛ ਕਰਦੇ ਆ। ਉਹਦੇ ਨਾਲ ਕੁਝ ਕਿੱਸੇ ਹੈਗੇ ਨੇ, ਉਹਦੇ ਰੋਮਾਂਸ ਦੇ ਕਿੱਸੇ ਜਾਂ ਉਹਦੇ ਹੋਰ ਕਿਸੇ ਹੋਣਗੇ, ਪਰੰਤੂ ਜੋ ਨੌਲੇਜ, ਜੋ ਉਸ ਬੰਦੇ ਕੋਲ ਪੇਸ਼ਕਾਰੀ ਦੀ ਅਦਾ, ਜੋ ਉਸ ਬੰਦੇ ਕੋਲ ਟਕਰਾਉਣ ਦੀ ਹਿੰਮਤ ਹੈਗੀ ਆ, ਮੈਨੂੰ ਲੱਗਦਾ ਕਿ ਉਹ ਇਹਨਾਂ ਵਾਸਤੇ ਠੀਕ ਰਹੇਗੀ। ਹਾਲ ਦੀ ਘੜੀ ਮੈਂ ਜਿਵੇਂ ਕਿਹਾ, ਪਰ ਗਹਿਲੋਤ ਪਹਿਲੀ ਪਸੰਦ ਬਣਦਾ ਨਜ਼ਰ ਆ ਰਿਹਾ। ਜੀ 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 ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ ਸ਼ੁਕਰੀਆ ਜੀ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਤੇ ਵੀ ਆਪਾਂ ਚਰਚਾ ਕਰਾਂਗੇ। ਸੰਗਰੂਰ ਪੁਲਿਸ ਨੇ ਸਾਬਕਾ ਮੰਤਰੀ ਵਿਜੇਂਦਰ ਸਿੰਗਲਾ ਦੇ ਖਿਲਾਫ 2 ਕੇਸਾਂ ਦੇ ਚਲਾਨ ਪੇਸ਼ ਕੀਤੇ ਹੈ। ਉਧਰ ਦੂਜੇ ਪਾਸੇ ਵਿਜੀਲੈਂਸ ਵੱਲੋਂ ਸੁੰਦਰ ਸ਼ਾਮ ਅਰੋੜਾ ਤੋਂ 2 ਘੰਟੇ ਪੁੱਛ ਪੜਤਾਲ ਹੋਈ ਹੈ ਤੇ ਨਾਲੋਂ ਨਾਲ ਨਜਾਇਜ਼ ਖਨਨ ਦੇ ਮਾਮਲੇ ਦੇ ਵਿੱਚ ਰਾਣਾ ਕੇਪੀ ਦੇ ਹੱਕ ਦੇ ਵਿੱਚ ਕਾਂਗਰਸ ਨਿੱਤਰੀ ਹੈ। ਇਹਨਾਂ ਤਿੰਨਾਂ ਖਬਰਾਂ ਨੂੰ ਲੈ ਕੇ, ਕਾਂਗਰਸ ਨੂੰ ਲੈ ਕੇ ਚਰਚਾ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਅੱਜ ਸ਼ਾਇਦ ਸੁਪਰੀਮ ਕੋਰਟ ਦੇ ਵਿੱਚ ਆਵਾਜ਼ ਵੱਜੂਗੀ ਕਿਉਂਕਿ ਦੋਹਰੇ ਸੰਵਿਧਾਨ ਮਾਮਲੇ ਦੇ ਸੰਬੰਧੀ ਸੁਣਵਾਈ ਹੈ। ਸੋ ਇਹਨਾਂ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਜਲਦ ਹਾਜ਼ਰ ਹੁੰਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਸ਼ੁਰੂਆਤ ਕਰੀਏ ਸੰਗਰੂਰ ਤੋਂ। ਸੰਗਰੂਰ ਦੇ ਸਾਬਕਾ ਮੰਤਰੀ ਵਿਜੇਂਦਰ ਸਿੰਗਲਾ ਦੇ ਖਿਲਾਫ 2 ਕੇਸਾਂ ਦੇ ਵਿੱਚ ਚਲਾਨ ਸੰਗਰੂਰ ਪੁਲਿਸ ਨੇ ਪੇਸ਼ ਕੀਤਾ ਹੈ। ਸਾਬਕਾ ਮੰਤਰੀ ਦੇ ਖਿਲਾਫ ਜਿਹੜਾ ਚਲਾਨ ਪੇਸ਼ ਕੀਤਾ ਗਿਆ ਹੈ, ਇਹਦੇ ਦੋਨਾਂ ਕੇਸਾਂ ਦੇ ਵਿੱਚ ਹੁਣ ਸਿੰਗਲਾ ਨੂੰ 17 ਅਕਤੂਬਰ ਦੇ ਲਈ ਜਿਹੜੇ ਸੰਮਨ ਆ ਉਹ ਜਾਰੀ ਕੀਤੇ ਗਏ ਨੇ। ਪਤਾ ਲੱਗਿਆ ਵੀ 9 ਫਰਵਰੀ 2022 ਦੀ ਗੱਲ ਹੈ, ਜਦੋਂ ਫਲਾਇੰਗ ਸਕੁਐਡ ਦੀ ਟੀਮ ਦੇ ਇੰਚਾਰਜ ਰਜਿੰਦਰ ਕੁਮਾਰ ਨੇ ਚੈਕਿੰਗ ਕੀਤੀ ਸੀ, ਜਿੱਥੇ ਕਾਂਗਰਸੀ ਉਮੀਦਵਾਰ ਵਿਜੇਂਦਰ ਸਿੰਗਲਾ 70-80 ਅਣਪਛਾਤੇ ਬੰਦਿਆਂ ਦੇ ਨਾਲ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਸੜਕ ਦੇ ਉੱਪਰ ਸਿਆਸੀ ਰੈਲੀ ਕਰ ਰਹੇ ਸੀ, ਜਿਸ ਦੀ ਵੀਡੀਓਗ੍ਰਾਫੀ ਕੀਤੀ ਗਈ। ਇਸ ਤਰ੍ਹਾਂ ਬਿਨਾਂ ਪ੍ਰਵਾਨਗੀ ਤੋਂ ਮੀਟਿੰਗ ਕਰਨ ਦੇ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ 12 ਫਰਵਰੀ 2022 ਦੀ ਰਾਤ ਨੂੰ ਵਿਜੇਂਦਰ ਸਿੰਗਲਾ ਵੱਲੋਂ ਬਿਨਾਂ ਇਜਾਜ਼ਤ ਅਤੇ ਕੋਵਿਡ-19 ਦੀਆਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ 200 ਤੋਂ ਲੈ ਕੇ 250 ਜਣਿਆਂ ਦੀ ਰੈਲੀ ਕੀਤੀ ਗਈ। ਇਸ ਮਾਮਲੇ ਤੇ ਹੁਣ ਸਾਬਕਾ ਮੰਤਰੀ ਵਿਜੇਂਦਰ ਸਿੰਗਲਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਚੋਣ ਦੇ ਦੌਰਾਨ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦੇ ਲੱਗੇ ਦੋਸ਼ਾਂ ਬਾਰੇ ਹੁਣੇ ਜਾਣਕਾਰੀ ਮਿਲੀ ਸੀ ਤੇ ਅਦਾਲਤ ਤੇ ਉਹਨਾਂ ਨੂੰ ਪੂਰਾ ਭਰੋਸਾ। ਆਪਣੇ ਸਿਆਸੀ ਕਰੀਅਰ ਦੇ ਦੌਰਾਨ ਉਹਨਾਂ ਨੇ ਜਿੰਨੀਆਂ ਵੀ ਚੋਣਾਂ ਲੜੀਆਂ ਨੇ, ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਲੜੀਆਂ ਨੇ, ਇਹ ਉਹਨਾਂ ਦਾ ਪੱਖ ਹੈ। ਪਰ ਆਪਾਂ ਨੂੰ ਪਤਾ ਹੈ ਚੋਣਾਂ ਦੇ ਦੌਰਾਨ ਜਿਹੜੇ ਇਹ ਲੀਡਰ ਹੁੰਦੇ ਨੇ ਉਹ ਕਿਸ ਤਰ੍ਹਾਂ ਨਿਯਮਾਂ ਨੂੰ ਛਿੱਕੇ ਟੰਗਦੇ ਨੇ। ਵੈਸੇ ਤਾਂ ਖਰਚਾ ਕੁਝ ਕੁ ਲੱਖ ਹੈ, ਪਰ ਆਪਾਂ ਨੂੰ ਇਹ ਵੀ ਪਤਾ ਵੀ ਵੋਟਾਂ ਵੀ ਵਿਕਦੀਆਂ ਨੇ ਤੇ ਵੋਟਾਂ ਖਰੀਦੀਆਂ ਕਿਵੇਂ ਜਾਂਦੀਆਂ ਨੇ ਤੇ ਵੋਟਾਂ ਭੁਗਤਾਈਆਂ ਕਿਵੇਂ ਜਾਂਦੀਆਂ ਨੇ। ਇਹ ਸਾਰਾ ਕੁਝ ਉੱਥੋਂ ਦੀ ਸਿਆਸਤ ਦੇ ਵਿੱਚ ਚੱਲਦਾ। ਖੈਰ ਹੁਣ ਅਦਾਲਤ ਦੇ ਵਿੱਚ ਮਾਮਲਾ ਚਲਾ ਗਿਆ। ਉਧਰ ਦੂਜੇ ਪਾਸੇ ਕਾਂਗਰਸ ਸਰਕਾਰ ਦੇ ਵਿੱਚ ਉਦਯੋਗ ਮੰਤਰੀ ਰਹੇ ਸੁੰਦਰ ਸ਼ਾਮ ਅਰੋੜਾ ਤੋਂ ਮੁਹਾਲੀ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੀ ਵਿਸ਼ੇਸ਼ ਟੀਮ ਨੇ 2 ਘੰਟੇ ਪੁੱਛ ਪੜਤਾਲ ਕੀਤੀ। ਅਰੋੜਾ ਤੇ ਦੋਸ਼ ਲੱਗਿਆ ਵੀ ਇਹਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਦੇ ਸਮੇਤ ਕਈ ਵਿਰੋਧੀ ਧਿਰਾਂ ਨੇ ਅਰੋੜਾ ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਨੇ। ਬੀਰਦਵਿੰਦਰ ਸਿੰਘ ਲਗਾਤਾਰ JCT ਦੀ ਬਹੁਤ ਕਰੋੜੀ ਜ਼ਮੀਨ ਦੇ ਤਬਾਦਲੇ ਦਾ ਮੁੱਦਾ ਚੁੱਕਦੇ ਰਹੇ ਨੇ। ਉਹਨਾਂ ਨੇ ਮਾਮਲੇ ਦੀ ਤਹਿ ਤੱਕ ਜਾਣ ਦੇ ਲਈ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਰੋੜਾ ਦੇ ਖਿਲਾਫ ਇਸ ਫਾਈਲ ਤੋਂ ਮਿੱਟੀ ਝਾੜ ਕੇ ਨਿਰਪੱਖ ਜਾਂਚ ਦੇ ਆਦੇਸ਼ ਦਿੱਤੇ ਨੇ। ਪੁੱਛਗਿੱਛ ਤੋਂ ਬਾਅਦ ਵਿਜੀਲੈਂਸ ਵਿਭਾਗ ਦੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਪੁੱਛਗਿੱਛ ਦੇ ਲਈ ਮੁੱਖ ਦਫ਼ਤਰ ਦੇ ਵਿੱਚ ਸੱਦਿਆ ਸੀ ਤੇ ਉਹਨਾਂ ਦੇ ਕੋਲੋਂ ਚੱਲ ਤੇ ਅਚਲ ਜਾਇਦਾਦ ਬਾਰੇ ਪੁੱਛਗਿੱਛ ਕੀਤੀ ਗਈ ਹੈ। ਇਸ ਸੰਬੰਧੀ ਉਹਨਾਂ ਨੇ ਜਾਂਚ ਟੀਮ ਨੂੰ ਦੱਸਿਆ ਕਿ ਚੋਣ ਲੜਨ ਦੇ ਸਮੇਂ ਉਹਨਾਂ ਦੇ ਵੱਲੋਂ ਹਲਫਨਾਮੇ ਦੇ ਵਿੱਚ ਆਪਣੀ ਜ਼ਮੀਨ ਜਾਇਦਾਦ ਬਾਰੇ ਪੂਰਾ ਵੇਰਵਾ ਦਿੱਤਾ ਗਿਆ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਵੀ ਵਿਜੀਲੈਂਸ ਦੀ ਟੀਮ ਉਹਨਾਂ ਨੂੰ ਪੁੱਛਗਿੱਛ ਦੇ ਲਈ ਸੱਦੇਗੀ, ਹਾਜ਼ਰ ਹੋ ਜਾਣਗੇ। ਉਧਰ ਦੂਜੇ ਪਾਸੇ ਸਿੰਜਾਈ ਘਪਲੇ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਹੁਣ ਠੇਕੇਦਾਰ ਗੁਰਿੰਦਰ ਸਿੰਘ ਤੋਂ 2 ਘੰਟਿਆਂ ਤੋਂ ਵੀ ਵੱਧ ਘੰਟਿਆਂ ਬੱਧੀ ਪੁੱਛ ਪੜਤਾਲ ਕੀਤੀ ਹੈ। ਇਹਦੀ ਅਗਵਾਈ AIG ਮਨਮੋਹਨ ਸ਼ਰਮਾ ਕਰ ਰਹੇ ਸਨ ਤੇ ਉਸ ਤੋਂ ਬਾਅਦ ਸਿੰਜਾਈ ਘੁਟਾਲੇ ਨਾਲ ਸੰਬੰਧਿਤ ਕਈ ਸਵਾਲ ਪੁੱਛੇ ਗਏ। ਕਾਂਗਰਸ ਦੇ ਹੀ ਮੰਤਰੀ ਦੀ ਗੱਲ ਕਰੀਏ ਤਾਂ ਕਾਂਗਰਸੀ ਲੀਡਰਸ਼ਿਪ ਹੁਣ ਰਾਣਾ KP ਸਿੰਘ ਦੇ ਹੱਕ ਦੇ ਵਿੱਚ ਨਿੱਤਰ ਆਈ ਹੈ, ਕਿਉਂਕਿ ਪੰਜਾਬ ਦੇ ਮਾਈਨਿੰਗ ਵਿਭਾਗ ਵੱਲੋਂ ਨਜਾਇਜ਼ ਖਨਨ ਮਾਮਲੇ ਦੇ ਵਿੱਚ ਸਾਬਕਾ ਸਪੀਕਰ ਦੀ ਕਥਿਤ ਭੂਮਿਕਾ ਦੀ ਜਾਂਚ ਵਿਜੀਲੈਂਸ ਵਿਭਾਗ ਨੂੰ ਸੌਂਪਣ ਤੇ ਪੰਜਾਬ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਰਾਣਾ KP ਸਿੰਘ ਦੇ ਹੱਕ ਦੇ ਵਿੱਚ ਨਿੱਤਰ ਆਈ ਹੈ। ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਇਹਨਾਂ ਦੇ ਨਾਲ ਕਾਂਗਰਸ ਦੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਦੇ ਨਾਲ OP ਸੋਨੀ ਤੇ ਸੁਖਜਿੰਦਰ ਰੰਧਾਵਾ ਤੇ ਤ੍ਰਿਪਤਜਿੰਦਰ ਸਿੰਘ ਬਾਜਵਾ ਨੇ ਹਰਜੋਤ ਬੈਂਸ ਨੂੰ ਬਰਖਾਸਤ ਕਰਨ ਅਤੇ ਮਾਈਨਿੰਗ ਮਾਮਲੇ ਦੀ CBI ਜਾਂਚ ਕਰਨ ਦੀ ਮੰਗ ਕੀਤੀ ਹੈ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਖੁਦ ਖਨਨ ਮਾਮਲੇ ਦੇ ਵਿੱਚ ਹਾਈ ਕੋਰਟ ਅਤੇ ਰਾਜਪਾਲ ਦੇ ਘੇਰੇ ਦੇ ਵਿੱਚ ਆ ਚੁੱਕੇ ਨੇ ਤੇ ਇਸ ਦੇ ਇਲਾਵਾ ਇਹਨਾਂ ਨੂੰ ਜਾਂਚ ਪੂਰੀ ਹੋਣ ਤੱਕ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ। ਰਾਣਾ KP ਨੇ ਕਿਹਾ ਕਿ ਹਾਈ ਕੋਰਟ ਨੇ ਮਾਈਨਿੰਗ ਪਾਲਿਸੀ ਤੇ ਰੋਕ ਲਗਾ ਦਿੱਤੀ ਹੈ ਤੇ ਉਸ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਟੈਂਡਰ ਜਾਰੀ ਨਾ ਕਰਨ ਦੇ ਹੁਕਮ ਦਿੱਤੇ ਗਏ ਨੇ। ਉਹਨਾਂ ਬੈਂਸ ਵੱਲੋਂ ਕੀਤੇ ਗਏ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕੀਤਾ। ਉਧਰ ਦੂਜੇ ਪਾਸੇ ਮਾਲਵਿੰਦਰ ਕੰਗ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ, ਉਹਨਾਂ ਨੇ ਕਿਹਾ ਕਿ ਕਾਂਗਰਸੀਆਂ ਨੇ ਲੋਕਾਂ ਦੀ ਭਲਾਈ ਕਰਨ ਦੇ ਲਈ ਕੰਮ ਕਰਨ ਦੀ ਬਜਾਏ ਪੰਜਾਬ ਨੂੰ ਲੁੱਟਿਆ। ਉਹਨਾਂ ਨੇ ਸਵਾਲ ਕੀਤਾ ਕਿ ਉਹ ਜਾਂਚ ਤੋਂ ਡਰਦੇ ਕਿਉਂ ਨੇ ਕਾਂਗਰਸੀ ਨੇਤਾ, ਖਾਸ ਕਰਕੇ ਜਿਨ੍ਹਾਂ ਤੇ ਵੀ ਦੋਸ਼ ਲੱਗ ਰਹੇ ਨੇ। ਸੋ ਹੁਣ ਉਹ ਕਹਿੰਦੇ ਕਿ ਰਾਣਾ KP ਆਪਣੇ ਜੁਰਮਾਂ ਤੇ ਪਰਦਾ ਪਾਉਣ ਦੇ ਲਈ ਹਰਜੋਤ ਬੈਂਸ ਦੇ ਖਿਲਾਫ ਦੋਸ਼ ਲਾ ਰਹੇ ਨੇ। ਪਿਛਲੇ ਜੇ 15 ਕੁ ਸਾਲਾਂ ਦੀ ਆਪਾਂ ਪੰਜਾਬ ਦੀ ਸਿਆਸਤ ਨੂੰ ਦੇਖੀਏ ਤਾਂ ਪੰਜਾਬ ਦੇ ਜਿਹੜੇ ਸਿਆਸਤਦਾਨ ਹੈ,
ਇਹਨਾਂ ਨੇ ਬਹੁਤਾ ਜ਼ੋਰ ਪੰਜਾਬ ਦੇ ਅਸਾਸਿਆਂ ਨੂੰ ਲੁੱਟਣ ਤੇ ਲਾਇਆ। ਇੱਕ ਅੰਦਾਜ਼ੇ ਦੇ ਮੁਤਾਬਕ ਪੰਜਾਬ ਦੇ ਵਿੱਚ ਹਰ ਮਹੀਨੇ ਜਿਹੜੇ ਡਰੱਗ ਤੇ ਕੰਮ ਕਰਦੇ ਨੇ ਉਹਨਾਂ ਦਾ ਇੱਕ ਅੰਦਾਜ਼ਾ ਸੀਗਾ ਕਿ ਪੰਜਾਬ ਦੇ ਵਿੱਚ ਬਾਰਡਰ ਦੇ ਰਾਹੀਂ ਹਰ ਮਹੀਨੇ 5000 ਕਰੋੜ ਤੋਂ ਵੱਧ ਦਾ ਡਰੱਗ ਆਉਂਦਾ ਰਿਹਾ ਪਿਛਲੇ 15 ਸਾਲਾਂ ਦੇ ਵਿੱਚ ਹਰ ਮਹੀਨੇ। ਤੇ ਇਹ ਤੁਸੀਂ ਲਾ ਲਓ ਕਿ 60,000 ਕਰੋੜ ਦਾ ਡਰੱਗ ਜਿਹੜਾ ਉਹ ਪੰਜਾਬ ਦੇ ਵਿੱਚ ਹਰ ਸਾਲ ਆਇਆ। ਤੇ ਪੰਜਾਬ ਨੇ ਜਿਹੜੇ ਲੋਕ ਲੱਗੇ ਹੋਏ ਨੇ, ਐਵੇਂ ਤਾਂ ਨਹੀਂ ਲੋਕ ਚੋਰੀਆਂ ਚਕਾਰੀਆਂ ਚੇਨੀਆਂ ਝਪਟੀਆਂ ਲੁੱਟਾਂ ਖੋਹਾਂ ਵਧੀਆਂ। ਸੋ ਮੋਟੇ ਜਿਹੇ ਅੰਦਾਜ਼ੇ ਮੁਤਾਬਕ ਪੰਜਾਬ ਦਾ 30 ਤੋਂ 40,000 ਕਰੋੜ ਰੁਪਈਆ ਜਿਹੜਾ ਇਸ ਨਸ਼ੇ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਵੱਖ-ਵੱਖ ਲੋਕਾਂ ਨੇ ਲਾਇਆ ਔਰ ਇਸੇ ਕਰਕੇ ਪੰਜਾਬ ਦੇ ਵਿੱਚ ਗਰੀਬੀ ਵਧੀ। ਦੂਜੇ ਪਾਸੇ ਪੰਜਾਬ ਦੇ ਜਿਹੜੇ ਜਨਤਕ ਅਸਾਸੇ ਸੀ, ਸਾਡੀ ਟਰਾਂਸਪੋਰਟ, ਸਾਡੇ ਸਿਵਲ ਹਸਪੀਟਲ, ਕਿਸੇ ਟਾਈਮ ਪੰਜਾਬ ਦੇਸ਼ ਦੇ ਵਿੱਚ ਮੋਹਰੀ ਸੂਬਾ ਹੁੰਦਾ ਸੀ। ਖਾਸ ਕਰਕੇ ਆਮਦਨ ਦੇ ਮਾਮਲੇ ਦੇ ਵਿੱਚ ਵੇਖੀਏ ਤਾਂ 1980 ਤੋਂ ਲੈ ਕੇ 2000 ਤੱਕ, ਹਾਲਾਂਕਿ ਇਸ ਟਾਈਮ ਦੇਖੋ ਤੁਸੀਂ ਕਿੱਡਾ ਮਾੜਾ ਦੌਰ ਪੰਜਾਬ ਨੇ ਹੰਢਾਇਆ। ਪੰਜਾਬ ਦੇ ਲੋਕਾਂ ਨੂੰ ਲੁੱਕ-ਲੁੱਕ ਕੇ ਦਿਨ ਕੱਟਣੇ ਪਏ, ਦਹਿਸ਼ਤ ਦੇ ਹੇਠਾਂ ਖੌਫਜ਼ਦਾ ਹੋ ਕੇ। ਸਰਕਾਰਾਂ ਸਥਿਰ ਨਹੀਂ ਸੀਗੀਆਂ। ਉੱਤੋਂ ਜਿਹੜੀ ਇੰਦਰਾ ਗਾਂਧੀ ਦੀ ਸਰਕਾਰ ਸੀ ਜਾਂ ਹੋਰ ਸਟੇਟ ਨੇ ਜਿਹੜੇ ਜ਼ੁਲਮ ਕੀਤੇ ਉਹ ਵੱਖਰੇ। ਪੰਜਾਬੀਆਂ ਦੀ ਮਾਨਸਿਕਤਾ ਤੇ ਬਹੁਤ ਵੱਡਾ ਅਸਰ ਪਾਇਆ ਉਹਨਾਂ ਨੇ। ਮਾਨਸਿਕ ਇੱਕ ਵੱਖਰੀ ਦਸ਼ਾ ਦੇ ਵਿੱਚੋਂ ਪੰਜਾਬੀਆਂ ਨੂੰ ਲੰਘਣਾ ਪਿਆ, ਕਿਉਂਕਿ 20 ਸਾਲ ਥੋੜ੍ਹੇ ਨਹੀਂ ਹੁੰਦੇ। ਤਾਂ ਇਹਨਾਂ 20 ਸਾਲਾਂ ਦੇ ਵਿੱਚ ਵੀ ਪੰਜਾਬ ਆਮਦਨ ਦੇ ਮਾਮਲੇ ਦੇ ਵਿੱਚ ਦੇਸ਼ ਭਰ ਦੇ ਵਿੱਚੋਂ ਸੂਬਾ ਨੰਬਰ 1 ਸੀ। ਗੂਗਲ ਕਰਕੇ ਦੇਖ ਸਕਦੇ ਹੋ ਤੁਸੀਂ। ਔਰ ਉਸ ਤੋਂ ਬਾਅਦ ਹੌਲੀ-ਹੌਲੀ ਫਿਰ ਸਾਡੇ ਹਸਪਤਾਲ ਵੀ ਖਤਮ ਕੀਤੇ ਗਏ, ਸਾਡੇ ਸਕੂਲ ਵੀ ਖਤਮ ਕੀਤੇ ਗਏ। ਔਰ ਇਹਨਾਂ ਖਾਤਮਿਆਂ ਦੇ ਵਿੱਚ ਅੱਜ ਜਿਹੜੇ ਲੋਕਾਂ ਨੂੰ ਅਸੀਂ ਕਹਿੰਦੇ ਕਿ ਫਲਾਨਾ ਭਾਜਪਾ ਚਲਾ ਗਿਆ, ਫਲਾਨਾ 3 ਸੀਟਾਂ ਤੇ ਹੈ, ਇਹਨਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਇਹਨਾਂ ਨੇ ਕਦੇ ਵੀ ਪੰਜਾਬ ਪ੍ਰਸਤ ਹੋ ਕੇ ਨਹੀਂ ਦਿਖਾਇਆ। ਇਹਨਾਂ ਨੇ ਜਾਂ ਤਾਂ ਆਪਦੇ ਕੇਸ ਬਚਾਏ ਹੈ ਤੇ ਜਾਂ ਆਪਦੇ ਕਾਰੋਬਾਰ ਚਲਾਏ ਹੈ। ਹੁਣ ਜ਼ਾਹਰ ਜੀ ਗੱਲ ਹੈ, ਇੱਕ ਨਾਰਮਲ ਜਿਹਾ ਸਵਾਲ ਹੈ ਕਿ ਇੱਕ ਪਾਸੇ ਪੰਜਾਬ ਦੀ ਟਰਾਂਸਪੋਰਟ ਫੇਲ ਹੋ ਰਹੀ ਹੈ, ਜਦ ਦੂਜੇ ਪਾਸੇ ਜਿਹੜਾ ਇੱਕ ਬੰਦਾ ਨਾਰਮਲ ਹੈ, ਉਹਦੀ ਇੱਕ ਟਰਾਂਸਪੋਰਟ ਜਿਹੜੀ ਉਹ ਲਗਾਤਾਰ ਉਚਾਈਆਂ ਵੱਲ ਜਾ ਰਹੀ ਹੈ। ਤੇ ਫ਼ਰਕ ਕਿੱਥੇ ਹੈ? ਇੱਥੇ ਤਾਂ ਇਹੋ ਜਿਹੀਆਂ ਮਿਸਾਲਾਂ ਵੀ ਤੁਹਾਨੂੰ ਮਿਲ ਜਾਣਗੀਆਂ। ਅਖਬਾਰ ਚੱਕੋਗੇ ਤਾਂ ਜਦੋਂ COVID-19 ਆਇਆ ਸੀ, ਜਦੋਂ ਕਰੋਨਾ ਮਹਾਂਮਾਰੀ ਆਈ ਸੀ, ਕਰੋਨਾ ਮਹਾਂਮਾਰੀ ਦੇ ਵਿੱਚ ਮਨਪ੍ਰੀਤ ਬਾਦਲ ਨੇ ਜਦੋਂ ਟਰਾਂਸਪੋਰਟਰਾਂ ਨੂੰ ਰਾਹਤ ਦਿੱਤੀ ਕਰੋੜਾਂ ਰੁਪਏ ਦੀ, ਕਿ ਜੀ ਇਹਨਾਂ ਦੀਆਂ ਬੱਸਾਂ ਖੜੀਆਂ। ਹੁਣ ਕੰਮ ਤਾਂ ਸਾਰਿਆਂ ਦੇ ਖੜੇ ਸੀ, ਕਾਰੋਬਾਰ ਤਾਂ ਸਾਰਿਆਂ ਦੇ ਖੜੇ ਸੀ, ਚੱਲਦਾ ਕਿਹਦਾ ਸੀ? ਪਰ ਹੁਣ ਉਹਦੇ ਵਿੱਚ ਫਾਇਦਾ ਕਿਹਨੂੰ ਮਿਲਿਆ? ਉਹਦੇ ਵਿੱਚ ਫਾਇਦਾ ਖੁਦ ਮਨਪ੍ਰੀਤ ਬਾਦਲ ਨੂੰ ਮਿਲਿਆ, ਕਿਉਂਕਿ ਉਹਨਾਂ ਦੀ ਆਪਦੀ ਟਰਾਂਸਪੋਰਟ ਹੈ। ਸੋ ਇਹ ਹੈ ਵੀ ਕਿਹੜਾ ਜੋ ਵੀ ਚੀਜ਼ ਹੈ ਪੰਜਾਬ ਦੇ ਲੋਕਾਂ ਦੀ, ਉਹ ਬਸ ਸਾਡੇ ਘਰੇ ਹੀ ਹੋਵੇ, ਹੋਰ ਕਿਸੇ ਦੇ ਘਰੇ ਨਾ ਹੋਵੇ। ਇਹ ਜਿਹੜੀ ਸਾਡੇ ਸਿਆਸਤਦਾਨਾਂ ਦੇ ਵਿੱਚ ਨਾ ਉਹਨਾਂ ਦੀ ਆਦਤ ਬਣ ਚੁੱਕੀ ਹੈ। ਪੰਜਾਬ ਦਾ ਜਿਹੜਾ ਵੀ ਸਿਆਸਤਦਾਨ ਅੱਜ ਤੋਂ ਪਹਿਲਾਂ, ਹੁਣ ਵਾਲਿਆਂ ਦਾ ਪਤਾ ਨਹੀਂ ਕਿਉਂਕਿ ਹੌਲੀ-ਹੌਲੀ ਕੇਸ ਨਿਕਲਣਗੇ, ਪਰ ਅੱਜ ਤੋਂ ਪਹਿਲਾਂ ਉਹਨਾਂ ਨੇ ਨਾ ਜੂਏਬਾਜ਼ਾਂ ਦੇ ਅੱਡੇ ਛੱਡੇ, ਨਾ ਕਲੱਬ ਛੱਡੇ, ਨਾ ਰਿਕਸ਼ਾ ਯੂਨੀਅਨ ਛੱਡੀਆਂ ਹਫ਼ਤਾ ਮਹੀਨਾ ਲੈਣ ਪਿੱਛੋਂ। ਥਾਣੇ, ਕਚਹਿਰੀਆਂ, ਡੀਸੀ ਦਫ਼ਤਰ, ਤਹਿਸੀਲਦਾਰ ਦਾ ਦਫ਼ਤਰ, ਪਟਵਾਰੀ ਦਾ ਦਫ਼ਤਰ, ਕਾਨੂੰਗੋ ਦੀ ਕੁਰਸੀ, ਮੁਨਸ਼ੀ ਥਾਣੇ ਦਾ, ਇਹਨਾਂ ਨੇ ਕੋਈ ਵੀ ਨਹੀਂ ਛੱਡਿਆ ਜਿਹਤੋਂ ਉਗਰਾਹੀ ਨਾ ਕੀਤੀ ਹੋਵੇ। ਔਰ ਹਰ ਪਾਰਟੀ ਦੇ ਬੰਦੇ ਨੇ, ਔਰ ਹਰ ਬੰਦੇ ਨੇ ਜਿਹਦਾ ਜ਼ੋਰ ਲੱਗਿਆ, ਜੇ ਮੰਨ ਲਓ ਕੋਈ ਲੀਡਰ ਦਾ ਕੋਈ ਚਾਪਲੂਸ ਆ ਜਾਂ ਕੁਛ ਆ, ਤਾਂ ਉਹਨਾਂ ਨੇ ਉਹੋ ਜਿਹੇ ਕੰਮ ਰੋਕ ਲਏ। ਤਾਂ ਪਹਾੜ ਖਾ ਗਏ ਇਹ ਬੰਦੇ। ਪੰਜਾਬ ਦੀ ਜਿਹੜੀ ਜ਼ਮੀਨ ਆ ਨਾ, ਰੇਤਾ ਖੋਦ ਕੇ, ਨਾ ਇਹਨਾਂ ਨੇ ਪਹਾੜ ਛੱਡੇ ਰੇਤਾ ਬੱਜਰੀ ਕਰਨੀਓ, ਪੱਥਰ ਲੁੱਟਣ ਕਰਨੀਓ, ਨਾ ਇਹਨਾਂ ਨੇ ਜ਼ਮੀਨ ਛੱਡੀ ਰੇਤਾ ਖੋਦਣ ਕਰਨੀਓ। ਜਿਹੜੀਆਂ ਖੱਡਾਂ ਮੇਰੇ ਵੇਖਣ 'ਚ ਅਸੀਂ ਵੇਖਦੇ ਰਹੇ 30 ਫੁੱਟ ਡੂੰਘੀਆਂ ਸੀ ਜਾਂ ਕਿਵੇਂ, ਉਹ ਖੱਡਾਂ 4-4 ਕਿੱਲਿਆਂ ਦੇ ਵਿੱਚ ਫੈਲੀਆਂ, 5-5 ਕਿੱਲਿਆਂ ਦੇ ਵਿੱਚ। ਤੇ ਉੱਥੋਂ ਟਰੈਕਟਰ ਖੜਾ ਦਿਸਣੋਂ ਹਟ ਗਿਆ ਸੀ। ਮਤਲਬ 1.5 2-2 ਫੁੱਟ ਵੀ 2-2 100 ਫੁੱਟ ਵੀ ਖੱਡ ਜਿਹੜੀ ਹੈ ਇਹਨਾਂ ਨੇ ਡੂੰਘੀ ਕਰਤੀ ਰੇਤਾ ਕੱਢਦਿਆਂ ਨੇ। ਸੋ ਕਿੰਨੇ ਟਣਾ ਰੇਤਾ ਜਿਹੜਾ ਉਹ ਪੰਜਾਬ ਦੇ ਵਿੱਚੋਂ ਕੱਢਿਆ ਗਿਆ। ਕੁੱਲ ਮਿਲਾ ਕੇ ਪਿਛਲੇ 15 ਸਾਲਾਂ 'ਚ ਜੇ ਆਪਾਂ ਮੋਟਾ ਅੰਦਾਜ਼ਾ ਲਾਈਏ ਤਾਂ ਪੰਜਾਬ ਦੇ ਵਿੱਚੋਂ ਲੱਖਾਂ ਕਰੋੜਾਂ ਰੁਪਈਆ ਰੇਤੇ ਰਾਹੀਂ ਜਿਹੜਾ ਉਹ ਖਿੱਚ ਲਿਆ ਗਿਆ। ਅਸਾਸਿਆਂ ਦੀ ਦੂਜਿਆਂ ਦੇ ਵੀ ਲੁੱਟ ਕਰਕੇ, ਇਕੱਲਾ ਰੇਤੇ ਨਾਲ ਨਹੀਂ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ। ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਦੋਹਰਾ ਸੰਵਿਧਾਨ ਰੱਖਣ ਸੰਬੰਧੀ ਸਮਾਜਿਕ ਕਾਰਕੁਨ ਬਲਵੰਤ ਸਿੰਘ ਖੇੜਾ ਵੱਲੋਂ ਹੁਸ਼ਿਆਰਪੁਰ ਦੀ ਅਦਾਲਤ ਦੇ ਵਿੱਚ ਪਾਈ ਪਟੀਸ਼ਨ ਤੇ ਚੱਲ ਰਹੀ ਟ੍ਰਾਇਲ ਰੋਕਣ ਦੇ ਲਈ ਪਾਰਟੀ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪਾਈ ਸਪੈਸ਼ਲ ਲੀਵ ਪਟੀਸ਼ਨ ਦੀ ਸੁਣਵਾਈ ਹੋ ਰਹੀ ਹੈ। ਪਿਛਲੇ ਸਾਲ ਅਗਸਤ ਮਹੀਨੇ ਦੇ ਵਿੱਚ ਪਾਰਟੀ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਟ੍ਰਾਇਲ ਨੂੰ ਰੱਦ ਕਰਨ ਸੰਬੰਧੀ ਪਟੀਸ਼ਨ ਖਾਰਜ ਹੋਈ ਸੀ ਤੇ ਉਸ ਤੋਂ ਬਾਅਦ ਪਾਰਟੀ ਆਗੂਆਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਹਾਈ ਕੋਰਟ ਨੇ ਆਪਣੇ ਹੁਕਮਾਂ ਦੇ ਵਿੱਚ ਆਖਿਆ ਸੀ ਕਿ ਹੁਸ਼ਿਆਰਪੁਰ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਕੋਲ ਪਾਰਟੀ ਆਗੂਆਂ
ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਦਲਜੀਤ ਚੀਮੇ ਨੂੰ ਸੰਮਨ ਕਰਨ ਦੇ ਲਈ ਲੋੜੀਂਦੇ ਸਬੂਤ ਮੌਜੂਦ ਨੇ। ਇਹ ਮਾਮਲਾ ਜ਼ੇਰੇ ਅਦਾਲਤ ਹੈ ਤੇ ਅਜੇ ਤੱਕ ਇਸ ਦੇ ਵਿੱਚ ਕਿਸੇ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ। ਤੇ ਉਸ ਤੋਂ ਬਾਅਦ ਹੁਣ ਹਾਈ ਕੋਰਟ ਵੱਲੋਂ ਪਟੀਸ਼ਨ ਰੱਦ ਹੋਈ ਹੈ ਤੇ ਉਸ ਤੋਂ ਬਾਅਦ ਹੁਸ਼ਿਆਰਪੁਰ ਦੇ ਵਧੀਕ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਦੇ ਵਿੱਚ ਕੇਸ ਦੀ ਸੁਣਵਾਈ ਸ਼ੁਰੂ ਹੋ ਚੁੱਕੀ ਹੈ। ਕੱਲ ਵੀ ਆਪਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਂਝਾ ਕੀਤਾ ਸੀਗਾ ਕਿ ਕਿਵੇਂ ਬਾਦਲ ਪਰਿਵਾਰ ਦੀਆਂ ਜਿਹੜੀਆਂ ਦਿੱਕਤਾਂ ਨੇ ਉਹ ਸਿਆਸੀ ਤੌਰ ਤੇ ਨਹੀਂ ਵੱਧ ਰਹੀਆਂ, ਉਹਨਾਂ ਨੂੰ ਧਾਰਮਿਕ ਮੁਹਾਨ ਤੇ ਵੀ ਹੁਣ ਬਹੁਤ ਸਾਰੀਆਂ ਜਿਹੜੀਆਂ ਔਕੜਾਂ, ਪਰੇਸ਼ਾਨੀਆਂ, ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਆਪਾਂ ਦੇਖਿਆ ਹਰਿਆਣਾ ਕਮੇਟੀ ਦਾ ਮਸਲਾ, ਇਹਨਾਂ ਨੇ ਕਿਸੇ ਬਾਈਟ ਦਿੱਤੀ ਹੋਣੀ ਹੈ ਜਾਂ ਕਿਤੇ ਮੀਡੀਆ ਦੇ ਵਿੱਚ ਬਿਆਨ ਦਿੱਤਾ ਹੋਣਾ ਕਿ ਪੰਥ ਇਕਜੁੱਟ ਹੋਣਾ ਚਾਹੀਦਾ ਹੈ। ਤਾਂ ਕਿਸੇ ਨੇ ਸੋਸ਼ਲ ਮੀਡੀਆ ਤੇ ਰਿਪਲਾਈ ਕੀਤਾ ਸੀ ਸੁਖਬੀਰ ਬਾਦਲ ਨੂੰ, ਉਹ ਕਹਿੰਦੇ ਪੰਥ ਇਕਜੁੱਟ ਤਾਂ ਹੋਣਾ ਚਾਹੀਦਾ, ਪਰ ਇਹ ਵੀ ਦੱਸੋ ਨਾ ਪੰਥ ਖਿਲਾਰਿਆ ਕਿਹਨੇ ਹੈ। ਜੇ ਪੰਥ ਇਕਜੁੱਟ ਕਰਨਾ, ਉਹ ਕਹਿੰਦੇ ਤਖ਼ਤਾਂ ਦੇ ਜਥੇਦਾਰਾਂ ਨੂੰ ਤੁਸੀਂ ਫ੍ਰੀ ਹੈਂਡ ਕਰੋ, ਜਿੱਥੇ ਤੁਸੀਂ ਹੋਰ ਤੁਹਾਡੇ ਗਲਬੇ ਹੈ ਪਰਿਵਾਰ ਦੇ ਪੰਥਕ ਧਿਰਾਂ ਦੇ ਉੱਤੇ, ਜਥੇਬੰਦੀਆਂ ਦੇ ਉੱਤੇ, ਉਹ ਛੱਡ ਦਿਓ, ਪੰਥ ਆਪੇ ਇਕਜੁੱਟ ਹੋ ਜਾਊਗਾ। ਸੋ ਇਹ ਚੀਜ਼ਾਂ ਨੇ, ਬੇਸ਼ੱਕ ਇਹ ਅੱਜ ਚੀਕਾਂ ਕੁਝ ਲੋਕਾਂ ਦੀਆਂ ਨਿਕਲ ਰਹੀਆਂ ਕਿ ਹਰਿਆਣਾ ਕਮੇਟੀ ਜਿਹੜੀ ਆ ਉਹ ਬਣਾ ਦਿੱਤੀ ਗਈ ਹੈ, ਔਰ ਹੁਣ ਆਸਾਰ ਇਹ ਵੀ ਨੇ ਕਿ ਚੰਡੀਗੜ੍ਹ ਦੇ ਵਿੱਚ ਵੀ ਇਹ ਹੋ ਸਕਦਾ ਹੈ, ਹਿਮਾਚਲ ਦੇ ਵਿੱਚ ਵੀ ਇਹ ਹੋ ਸਕਦਾ ਹੈ। ਖੈਰ ਇਹ ਜਿਹੜੇ ਪੰਥਕ ਮਸਲਿਆਂ ਦੇ ਉੱਤੇ ਖਾਸ ਨਜ਼ਰ ਰੱਖਦੇ ਨੇ, ਉਹਨਾਂ ਤੋਂ ਇਹਦੇ ਬਾਬਤ ਹੋਰ ਡਿਟੇਲ ਦੇ ਨਾਲ ਜਾਣਕਾਰੀਆਂ ਹਾਸਲ ਕੀਤੀਆਂ ਜਾ ਸਕਦੀਆਂ। ਪਰ ਫਿਲਹਾਲ ਜਿਹੜੇ ਲੋਕ ਕਹਿੰਦੇ ਨੇ ਕਿ ਪੰਥ ਇਕਜੁੱਟ ਹੋਵੇ, ਉਹਨਾਂ ਲੋਕਾਂ ਨੂੰ ਇਹੀ ਜਵਾਬ ਆ ਲੋਕਾਂ ਦਾ ਕਿ ਪਹਿਲਾਂ ਤੁਸੀਂ ਆਪਣਾ ਗਲਬਾ ਪੰਥ ਦੀਆਂ ਸਿਰਮੌਰ ਜਥੇਬੰਦੀਆਂ ਤੇ ਪੰਥ ਦੇ ਸਿਰਮੌਰ ਅਦਾਰੇ, ਪੰਥ ਦੀਆਂ ਸਿਰਮੌਰ ਥਾਵਾਂ ਤੋਂ ਛੱਡੋ, ਫਿਰ ਪੰਥ ਜਿਹੜਾ ਆਪੇ ਇਕਜੁੱਟ ਹੋ ਜੂ। ਤੁਹਾਡੇ ਕੀਤਿਆਂ ਪੰਥ ਨਹੀਂਗਾ, ਪੰਥ ਕਰਕੇ ਤੁਸੀਂ ਤਾਂ ਹੋ ਸਕਦੇ ਆ। ਸੋ ਇੰਨੀਆਂ ਹੀ ਖਬਰਾਂ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਰਾਜਕਰਨਵੀਰ ਸਿੰਘ ਜੀ ਤੇ ਹਰਜੋਤ ਸਿੰਘ ਖਾਲਸਾ ਜੀ। ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦਾ ਅਫੀਸ਼ੀਅਲ YouTube ਚੈਨਲ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ, ਕਿਉਂਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਤੇ ਆ ਜੂਗੀ। ਇਸ ਤੋਂ ਇਲਾਵਾ ਪੰਜਾਬੀ ਰੇਡੀਓ USA ਦੇ ਸਾਰੇ ਪ੍ਰੋਗਰਾਮ ਫੇਸਬੁੱਕ ਤੇ ਵੀ ਮਿਲ ਜਾਣਗੇ। ਫੇਸਬੁੱਕ ਪੇਜ ਨੂੰ ਤੁਸੀਂ ਲਾਈਕ ਕਰ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।